ਸਾਡੇ ਮੈਨੀਫੈਸਟੋ 'ਚ ਅਸੀਂ ਲਿਖਿਆ ਹੈ ਕਿ ਅਸੀਂ ਹਰੇਕ ਕਿਸਾਨ ਪਰਿਵਾਰ ਦਾ ਇੱਕ ਸੇਫ ਫਾਰਮਰਸ ਕਮਿਸ਼ਨ ਬਣਾਵਾਂਗੇ। ਸਾਰੀਆਂ ਫਸਲਾਂ ਵਾਸਤੇ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਉਹ ਲਾਗੂ ਕੀਤੀ ਜਾਊ, ਜਿਹਦੇ 'ਚ ਸਬਜ਼ੀਆਂ ਤੇ ਫਲ ਵੀ ਸ਼ਾਮਲ ਹੋਣਗੇ। ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਛੋਟੀ ਇੰਡਸਟਰੀ ਜਿਹੜੀ ਹੈ ਉਹ ਪਿੰਡਾਂ ਦੇ ਵਿੱਚ ਲੱਗੇ। ਅਸੀਂ ਇਹ ਵੀ ਫੈਸਲਾ ਕੀਤਾ ਵੀ ਅਸੀਂ 3 ਲੱਖ ਤੱਕ ਦਾ ਕਰਜ਼ਾ ਜਿਹੜਾ ਕੋਆਪਰੇਟਿਵ ਸੁਸਾਇਟੀਆਂ ਨੂੰ ਮਿਲਦਾ ਹੈ, ਉਹ ਜਿਹੜੇ ਕਿਸਾਨ ਵੇਲੇ ਸਿਰ ਮੋੜੀ ਜਾਣਗੇ ਉਹਨਾਂ ਨੂੰ ਫ੍ਰੀ ਆਫ ਇੰਟਰਸਟ ਦੇਵਾਂਗੇ। ਭਾਰਤ ਸਰਕਾਰ ਨਾਲ ਮੁੱਦਾ ਇਹ ਵੀ ਟੇਕਅਪ ਕਰਾਂਗੇ ਕਿ ਹੁਸੈਨੀਵਾਲਾ ਤੇ ਬਾਘਾ ਬਾਰਡਰ ਖੋਲ੍ਹੇ ਜਾਣ। ਬੜੇ ਬਿਜ਼ਨਸ ਨੂੰ ਜਿਹੜਾ ਕਾਰਪੋਰੇਟ ਦੇ ਹੱਥ 'ਚ ਉਹਨੂੰ ਡਿਸਕਰੇਜ ਕਰਾਂਗੇ। ਸਮਾਲ ਛੋਟੀ ਇੰਡਸਟਰੀ ਲੇਬਰ ਇੰਟੈਂਸਿਵ ਜਿਹੜੀ ਹੋਊਗੀ ਉਹਨੂੰ ਅਸੀਂ ਪ੍ਰਮੋਟ ਕਰਾਂਗੇ। ਅਸੀਂ ਦਿੱਲੀ ਦੀਆਂ ਬਰੂਹਾਂ ਤੋਂ ਕਾਰਪੋਰੇਟ ਦੇ ਖਿਲਾਫ ਇੱਕ ਵੱਡਾ ਮੋਰਚਾ ਲੜ ਕੇ ਆਏ ਹਾਂ ਔਰ ਉਹ ਤੋਂ ਬਾਅਦ ਆਉਂਦੇ ਹੀ ਪੰਜਾਬ 'ਚ ਇਲੈਕਸ਼ਨ ਆ ਗਈ ਤੇ ਇੱਥੇ ਜਿਸ ਤਰ੍ਹਾਂ ਰਵਾਇਤ ਰਹੀ ਹੈ, ਜਿਹੜੇ ਬਹੁਤ ਤਾਕਤ ਦੇ ਭੁੱਖੇ ਲੋਕ ਨੇ ਰਾਜਨੀਤਿਕ ਪਾਰਟੀਆਂ ਵਿੱਚ ਪੁਰਾਣੇ ਲੱਗੇ ਹੋਏ ਨੇ, ਉਹ ਆਪਣੇ ਜਿਹੜਾ ਉਹਨਾਂ ਦਾ ਸੁਭਾਅ ਹੈ, ਪਿਛਲੀ ਵਾਰੀ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਕੁਛ ਇਹੋ ਜਿਹੇ ਮਸਲੇ ਉਭਾਰ ਕੇ ਲੋਕਾਂ 'ਚ ਫੁੱਟ ਪਾਉਣ ਦਾ ਕੰਮ ਕਰਦੇ ਨੇ ਔਰ ਉਹਨਾਂ 'ਚੋਂ ਵੋਟਾਂ ਲੈਣ ਦਾ ਕੰਮ ਹਮੇਸ਼ਾ ਕਰਦੇ ਰਹੇ। ਉਹਨਾਂ ਦੀਆਂ ਪਾਲਿਸੀਜ਼ ਦੀ ਵਜ੍ਹਾ ਕਰਕੇ ਅੱਜ ਪੰਜਾਬ ਪਹਿਲੇ ਨੰਬਰ ਤੋਂ 16ਵੇਂ ਨੰਬਰ ਤੇ ਚਲਾ ਗਿਆ। ਅਸੀਂ ਸੰਯੁਕਤ ਕਿਸਾਨ ਮੋਰਚੇ ਵਾਲੇ ਇਹਨੂੰ ਪੰਜਾਬ ਨੂੰ ਲੀਹ ਤੇ ਲਿਆਉਣ ਵਾਸਤੇ ਇਹ ਪੋਲੀਟੀਕਲ ਲੜਾਈ ਲੜ ਰਹੇ ਹਾਂ। ਅਸੀਂ ਸਮਝਦੇ ਹਾਂ ਕਿ ਦਿੱਲੀ ਵਿੱਚ ਬੈਠੇ ਜਿਹੜੇ ਹੁਕਮਰਾਨ ਨੇ ਪੰਜਾਬ ਤੇ ਰਾਜ ਕਰਦੇ ਨੇ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ, ਉੱਥੋਂ ਇਹਨਾਂ ਨੂੰ ਹਦਾਇਤਾਂ ਕਰਦੇ ਨੇ। ਉਹ ਉਹਨਾਂ ਨੂੰ ਹੁਣ ਪੰਜਾਬੀ ਬਰਦਾਸ਼ਤ ਨਹੀਂ ਕਰਦੇ। ਪੰਜਾਬੀ ਆਪਣੀ ਕਿਸਮਤ ਆਪ ਲਿਖਣੀ ਚਾਹੁੰਦੇ ਨੇ। ਇਸ ਲਈ ਅਸੀਂ ਆ ਜਿਹੜਾ ਅੱਜ ਇਲੈਕਸ਼ਨ ਮੈਨੀਫੈਸਟੋ ਜਾਰੀ ਕੀਤਾ ਹੈ, ਇਹਦੇ 'ਚ ਤੁਸੀਂ ਪੜ੍ਹੋਗੇ ਬਹੁਤ ਕੁਛ ਲਿਖਿਆ। ਅਸੀਂ ਕੋਸ਼ਿਸ਼ ਕੀਤੀ ਹੈ ਅਸੀਂ ਉਹੀ ਲਿਖਿਆ ਜੋ ਅਸੀਂ ਕਰ ਸਕੀਏ। ਐਵੇਂ ਵੱਡੇ ਵੱਡੇ ਦਾਅਵੇ ਵਾਅਦੇ ਅਸੀਂ ਨਹੀਂ ਕੀਤੇ ਵੀ ਅਸੀਂ ਜਿਵੇਂ ਪਿਛਲੀ ਵਾਰੀ ਸੀ ਸਾਰਾ ਕਰਜ਼ਾ ਇੱਦਾਂ ਦਾ ਅਸੀਂ ਕੁਝ ਨਹੀਂ ਕੀਤਾ। ਅਸੀਂ ਉਹੀ ਲਿਖਿਆ, ਉਹੀ ਵਾਅਦਾ ਕੀਤਾ ਜਿੰਨਾ ਕੁ ਅਸੀਂ ਕਰ ਸਕਦੇ ਹਾਂ। ਅਸੀਂ ਸਾਡੇ ਮੈਨੀਫੈਸਟੋ 'ਚ ਅਸੀਂ ਲਿਖਿਆ ਕਿ ਅਸੀਂ ਹਰੇਕ ਕਿਸਾਨ ਪਰਿਵਾਰ ਦਾ ਇੱਕ ਸੇਫ ਫਾਰਮਰਸ ਕਮਿਸ਼ਨ ਬਣਾਵਾਂਗੇ। 25,000 ਰੁਪਏ ਮਹੀਨਾ ਉਹਦੀ ਇਨਕਮ ਇਨਸ਼ੋਰ ਕਰਨ ਵਾਸਤੇ ਕੋਈ ਪਾਲਿਸੀਜ਼ ਬਣਾਵਾਂਗੇ। ਤੇ ਇੱਕ ਅਸੀਂ ਇਹ ਕੀਤਾ ਡਾਈਵਰਸੀਫਿਕੇਸ਼ਨ ਪੈਟਰਨ ਜਿਹੜਾ ਉਹ ਨਵਾਂ ਉਹ ਅਡੋਪਟ ਕਰਾਂਗੇ ਤੇ ਸਾਰੀਆਂ ਫਸਲਾਂ ਵਾਸਤੇ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਉਹ ਲਾਗੂ ਕੀਤੀ ਜਾਊ, ਜਿਹਦੇ 'ਚ ਸਬਜ਼ੀਆਂ ਤੇ ਫਲ ਵੀ ਸ਼ਾਮਲ ਹੋਣਗੇ। ਜੇ ਕੋਈ ਨੁਕਸਾਨ ਹੋ ਜੇ ਕਿਸਾਨ ਦਾ ਤਾਂ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਅਸੀਂ ਉਹ ਨੁਕਸਾਨ ਪੂਰਾ ਕਰਾਂਗੇ ਔਰ ਕਿਸਾਨਾਂ ਨੂੰ 5 ਲੱਖ ਰੁਪਏ ਤੱਕ 2% ਇੰਟਰਸਟ ਤੇ ਅਸੀਂ ਉਹਨਾਂ ਨੂੰ ਜਿਹੜੇ ਫੂਡ ਪ੍ਰੋਸੈਸਿੰਗ ਯੂਨਿਟ ਲਾਉਣਗੇ ਉਹਨਾਂ ਨੂੰ ਲੋਨ ਦੇਵਾਂਗੇ। ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਛੋਟੀ ਇੰਡਸਟਰੀ ਜਿਹੜੀ ਹੈ ਉਹ ਪਿੰਡਾਂ ਦੇ ਵਿੱਚ ਲੱਗੇ, ਕੋਆਪਰੇਟਿਵ ਸੁਸਾਇਟੀਜ਼ ਮਜ਼ਬੂਤ ਕੀਤੀਆਂ ਜਾਣ ਔਰ ਕਿਸਾਨਾਂ ਦੀ ਉਹਨਾਂ ਦੇ ਵਿੱਚ ਭਾਈਵਾਲੀ ਹੋਵੇ, ਜਿਹੜੇ ਫੂਡ ਪ੍ਰੋਸੈਸਿੰਗ ਯੂਨਿਟ ਲੱਗਣ। ਅਸੀਂ ਇਹ ਵੀ ਫੈਸਲਾ ਕੀਤਾ ਵੀ ਅਸੀਂ 3 ਲੱਖ ਤੱਕ ਦਾ ਕਰਜ਼ਾ ਜਿਹੜਾ ਕੋਆਪਰੇਟਿਵ ਸੁਸਾਇਟੀਆਂ ਨੂੰ ਮਿਲਦਾ ਹੈ, ਉਹ ਜਿਹੜੇ ਕਿਸਾਨ ਵੇਲੇ ਸਿਰ ਮੋੜੀ ਜਾਣਗੇ ਉਹਨਾਂ ਨੂੰ ਫ੍ਰੀ ਆਫ ਇੰਟਰਸਟ ਦੇਵਾਂਗੇ। ਅਸੀਂ ਭਾਰਤ ਸਰਕਾਰ ਨਾਲ ਮੁੱਦਾ ਇਹ ਵੀ ਟੇਕਅਪ ਕਰਾਂਗੇ ਕਿ ਹੁਸੈਨੀਵਾਲਾ ਤੇ ਬਾਘਾ ਬਾਰਡਰ ਖੋਲ੍ਹੇ ਜਾਣ ਤਾਂ ਕਿ ਪਾਕਿਸਤਾਨ ਔਰ ਸੈਂਟਰਲ ਏਸ਼ੀਆ ਨਾਲ ਵਪਾਰ ਜਿਹੜਾ ਉਹ ਵਧਾਇਆ ਜਾਏ। ਰੈਵਨਿਊ ਡਿਪਾਰਟਮੈਂਟ ਵਿੱਚ ਬਹੁਤ ਕੁਛ ਹੈ ਜਿਹਦੇ ਕਰਕੇ ਕਿਸਾਨ ਲਗਾਤਾਰ ਮੁਕੱਦਮੇਬਾਜ਼ੀ 'ਚ ਰਹਿੰਦੇ ਨੇ। ਉਹਦੇ 'ਚ ਅਸੀਂ ਵੱਡੀ ਪੱਧਰ ਤੇ ਸੁਧਾਰ ਕਰਕੇ ਰਾਹਤ ਕਿਸਾਨਾਂ ਨੂੰ ਦੇਵਾਂਗੇ ਤਾਂ ਕਿ ਟਾਈਮ ਬਾਉਂਡ ਉਹਨਾਂ ਨੂੰ ਜਿਹੜਾ ਇੰਤਕਾਲ ਵਗੈਰਾ ਕਰਨ ਦਾ ਉਹ ਸਹੂਲਤ ਮਿਲ ਸਕੇ। ਬੜੀ ਇੰਡਸਟਰੀ ਨੂੰ ਅਸੀਂ, ਬੜੇ ਬਿਜ਼ਨਸ ਨੂੰ ਜਿਹੜਾ ਕਾਰਪੋਰੇਟ ਦੇ ਹੱਥ 'ਚ ਉਹਨੂੰ ਡਿਸਕਰੇਜ ਕਰਾਂਗੇ। ਸਮਾਲ ਛੋਟੀ ਇੰਡਸਟਰੀ ਲੇਬਰ ਇੰਟੈਂਸਿਵ ਜਿਹੜੀ ਹੋਊਗੀ ਉਹਨੂੰ ਅਸੀਂ ਪ੍ਰਮੋਟ ਕਰਾਂਗੇ ਤਾਂ ਕਿ ਜੌਬ ਓਪਰਚੁਨਿਟੀਜ਼ ਜਿਹੜੀਆਂ ਉਹ ਪੈਦਾ ਹੋਣ ਔਰ
ਜਿਹਦੇ ਨਾਲ এনवायरमेंट ਵੀ ਠੀਕ ਰਹੇ। IT ਸੈਕਟਰ ਨੂੰ ਅਸੀਂ ਖਾਸ ਪ੍ਰਾਇਰਟੀ ਦੇਵਾਂਗੇ। ਜਿਹੜੇ ਪਾਵਰ ਐਗਰੀਮੈਂਟ ਕੀਤੇ ਹੋਏ ਨੇ ਹੁਣ ਤੱਕ, ਜਿਹਦੇ ਨਾਲ ਬਹੁਤ ਮਹਿੰਗੀ ਬਿਜਲੀ ਮਿਲਦੀ ਹੈ ਲੋਕਾਂ ਨੂੰ, ਉਹਨਾਂ ਨੂੰ ਰੱਦ ਕੀਤਾ ਜਾਊਗਾ। ਇੱਕ ਸਟੇਟ ਪਾਵਰ ਰੈਗੂਲੇਟਰੀ ਕਮਿਸ਼ਨ ਜਿਹੜਾ ਉਹਨੂੰ ਮਜ਼ਬੂਤ ਕੀਤਾ ਜਾਊਗਾ, ਤਾਂ ਕਿ ਜਿਹੜੀ ਪਾਵਰ ਹੈ ਉਹ ਜਿਹੜਾ ਸੈਂਟਰਲ ਹੈਗਾ ਗ੍ਰਿਡ, ਉਹਦੇ ਵਿੱਚੋਂ ਸਸਤੀ ਬਿਜਲੀ ਲੈ ਕੇ ਲੋਕਾਂ ਨੂੰ ਸਪਲਾਈ ਕੀਤੀ ਜਾਏਗੀ। ਨੈਸ਼ਨਲ ਹਾਈਵੇਜ਼ ਤੇ ਨੂੰ ਅਸੀਂ ਟੋਲ ਫ੍ਰੀ ਕਰਾਂਗੇ, ਔਰ ਕੰਪਨੀਆਂ ਨੂੰ ਉਹਨਾਂ ਦਾ ਬਿਜ਼ਨਸ, ਇਹਦੇ ਆਲੇ ਜਿਹੜੀਆਂ ਜ਼ਮੀਨਾਂ ਸੜਕਾਂ ਦੇ ਆਲੇ ਦੁਆਲੇ ਪਈਆਂ, ਉੱਥੇ ਅਸੀਂ ਬਿਜ਼ਨਸ ਮੇਜਰਸ ਅਡਾਪਟ ਕਰਕੇ ਉਹਨਾਂ ਦਾ ਖਰਚਾ ਜਿਹੜਾ ਉੱਧਰੋਂ ਪੂਰਾ ਕਰਾਂਗੇ। ਹਰ ਤਰ੍ਹਾਂ ਦਾ ਮਾਫੀਆ, ਟਰਾਂਸਪੋਰਟ, ਸ਼ਰਾਬ, ਨਸ਼ਿਆਂ ਦਾ, ਮਾਈਨਿੰਗ ਦਾ, ਇਹ ਸਾਰੇ ਜਿਹੜੇ ਮਾਫੀਏ ਨੂੰ ਅਸੀਂ ਖਤਮ ਕਰਾਂਗੇ। ਔਰ ਜਿਨ੍ਹਾਂ ਦੀ ਪੋਲੀਟੀਕਲ ਪੈਟਰਨੇਜ ਇਹ ਸਾਰਾ ਚੱਲਦਾ ਹੈ, ਇਹ ਅਸੀਂ ਪੂਰੀ ਤਰ੍ਹਾਂ ਇਹਨੂੰ ਖਤਮ ਕਰਾਂਗੇ। ਔਰ ਅਸੀਂ ਕਾਰਪੋਰੇਸ਼ਨਸ ਔਰ ਕੋਆਪਰੇਟਿਵਸ ਬਣਾ ਕੇ ਇਹ ਸਾਰਾ ਕੰਮ ਸਰਕਾਰ ਦੇ ਹੱਥ 'ਚ ਲਿਆ ਜਾਏਗਾ। ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਾਂਗੇ ਕਿ ਪੰਜਾਬ ਨੂੰ ਜਿਹੜੀਆਂ ਬਾਕੀ ਸਟੇਟਸ ਨੇ ਉਹਦੇ ਮੁਤਾਬਕ, ਕਿਉਂਕਿ ਬਾਰਡਰ ਸਟੇਟ ਹੈ, ਸਪੈਸ਼ਲ ਸਟੇਟਸ ਦਿੱਤਾ ਜਾਏ ਔਰ ਟੈਕਸਿਸ ਔਰ ਡਿਊਟੀਜ਼ ਦੇ ਵਿੱਚ ਕੰਸੈਸ਼ਨ ਦਿੱਤਾ ਜਾਏ। ਪੰਜਾਬ ਵਾਸਤੇ ਇੱਕ ਸਪੈਸ਼ਲ ਪੈਕੇਜ ਕੇਂਦਰ ਸਰਕਾਰ ਤੋਂ ਮੰਗ ਕਰਾਂਗੇ। ਇੱਕ ਅਸੀਂ ਇਹ ਵੀ ਤੈਅ ਕੀਤਾ ਹੈ, ਸਾਡੀ ਸਰਕਾਰ ਬਣੇਗੀ ਤਾਂ ਘੱਟੋ ਘੱਟ 90 ਦਿਨ ਸਾਲ ਵਿੱਚ ਅਸੈਂਬਲੀ ਕੰਮ ਕਰੇਗੀ, ਔਰ 75% ਹਾਜ਼ਰੀ ਲਾਜ਼ਮੀ ਹੋਏਗੀ ਵਿਧਾਇਕਾਂ ਦੀ। ਇੱਕ ਹਿਸਾਬ ਕਿਤਾਬ ਕਮਿਸ਼ਨ ਬਣਾਵਾਂਗੇ, ਜਿਹੜੀ ਹੁਣ ਤੱਕ ਜਿਸ ਵੀ ਪਾਰਟੀ ਨੇ ਜਾਂ ਲੀਡਰਸ ਨੇ, ਬਿਊਰੋਕਰੈਟਸ ਨੇ ਜਿਹੜੀ ਲੁੱਟ ਕੀਤੀ ਹੈ ਪੰਜਾਬ ਦੀ, ਉਹਦੀ ਜਾਂਚ ਕਰਕੇ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣਗੇ। UAPA ਵਰਗੇ ਕੇਸ ਜਿਹੜੇ ਨੇ ਉਹਨਾਂ ਨੂੰ ਅਸੀਂ ਖਤਮ ਕਰਾਉਣ ਵਾਸਤੇ ਕੋਸ਼ਿਸ਼ ਕਰਾਂਗੇ। ਸੈਂਟਰ ਕੋਲ ਜਿਹੜੀਆਂ ਹਰ ਤਰ੍ਹਾਂ ਦੀ ਪਾਵਰ ਸਾਰੀਆਂ ਇੱਕ ਜਗ੍ਹਾ ਇਕੱਠੀਆਂ ਹੋ ਗਈਆਂ, ਅਸੀਂ ਉਹਦੇ ਖਿਲਾਫ ਆਵਾਜ਼ ਉਠਾਵਾਂਗੇ। ਅਸੀਂ ਜੈਨੂਨ ਜਿਹੜਾ ਕੋਆਪਰੇਟਿਵ ਫੈਡਰਲਿਜ਼ਮ ਹੈ, ਉਹਦੇ ਇਸ ਢੰਗ ਨਾਲ ਕੰਮ ਕਰਾਂਗੇ। ਜਿਵੇਂ ਦੇਸ਼ ਦੇ ਸੰਵਿਧਾਨ ਮੁਤਾਬਕ ਜਿਹੜਾ ਫੈਡਰਲਿਜ਼ਮ, ਯੂਨੀਅਨ ਆਫ ਸਟੇਟਸ ਜੋ ਮੈਂਸ਼ਨ ਕੀਤਾ ਹੈ, ਉਹਦੇ ਮੁਤਾਬਕ ਅਸੀਂ ਗਰੰਟੀ ਕਰਾਂਗੇ ਦੇਸ਼ ਦੇ ਵਿੱਚ ਸਾਰੀਆਂ ਸਟੇਟਾਂ ਨੂੰ ਅਧਿਕਾਰ ਪੂਰੇ ਹੋਣ। NRIs ਨੂੰ ਅਪਰੋਚ ਕਰਾਂਗੇ ਕਿ ਉਹ ਪਿੰਡ ਅਡਾਪਟ ਕਰਨ, ਔਰ ਪਿੰਡਾਂ ਦੇ ਵਿੱਚ ਡਿਵੈਲਪਮੈਂਟ, ਐਜੂਕੇਸ਼ਨ, ਹੈਲਥ ਔਰ ਸਾਰਾ ਇਹ ਉਹਦੇ ਵਿੱਚ ਸਾਡੀ ਮਦਦ ਕਰਨ। ਉਹਨਾਂ ਦੀ ਪੰਜਾਬ ਨੂੰ ਕਰਜ਼ ਮੁਕਤ ਕਰਨ ਵਾਸਤੇ ਅਸੀਂ ਮਦਦ ਲਵਾਂਗੇ। NRI ਦੀ ਐਜੂਕੇਸ਼ਨ, ਹੈਲਥ ਦਾ ਇਨਫਰਾਸਟ੍ਰਕਚਰ ਜਿਹੜਾ, ਉਹ ਜਿਹੜੀਆਂ ਸਹੂਲਤਾਂ ਨੇ ਉਹ ਬਿਲਕੁਲ ਪਿਛਲੀਆਂ ਸਰਕਾਰਾਂ ਨੇ ਖਤਮ ਕਰ ਦਿੱਤੀਆਂ। ਪ੍ਰਾਈਵੇਟਾਈਜੇਸ਼ਨ ਨੂੰ ਉਹਨਾਂ ਨੇ ਬੜਾਵਾ ਦਿੱਤਾ ਹਮੇਸ਼ਾ, ਤੇ ਅਸੀਂ SSM ਇਸ ਗੱਲ ਲਈ ਕਮਿਟਡ ਹੈ ਬਈ ਗਵਰਨਮੈਂਟ ਸਕੂਲਸ, ਕਾਲਜਿਸ, ਗਵਰਨਮੈਂਟ ਹਸਪੀਟਲਸ, ਡਿਸਪੈਂਸਰੀਜ਼, ਇਹ ਸਾਰਾ ਵਰਲਡ ਕਲਾਸ, ਸਸਤਾ ਤੇ ਕੁਆਲਿਟੀ ਐਜੂਕੇਸ਼ਨ, ਲੋਕਾਂ ਦੀ ਪਹੁੰਚ ਵਿੱਚ ਹੈਲਥ ਫੈਸਿਲਿਟੀਜ਼, ਔਰ ਗਰੀਬ ਵੀ ਜਿੱਥੇ ਆਪਣਾ ਇਲਾਜ ਆਸਾਨੀ ਨਾਲ ਕਰਾ ਸਕਣ, ਇੱਦਾਂ ਦਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ। ਪੁਲਿਸ ਨੂੰ ਲੋਕਾਂ ਲਈ ਜਵਾਬਦੇਹ ਬਣਾਵਾਂਗੇ, ਬਿਊਰੋਕ੍ਰੇਸੀ ਤੇ ਪੁਲਿਸ ਨੂੰ। ਜਿਸ ਤਰ੍ਹਾਂ ਦਾ ਢਾਂਚਾ ਹੁਣ ਚੱਲ ਰਿਹਾ, ਇਹਦੇ ਵਿੱਚ ਸੁਧਾਰ ਕਰਾਂਗੇ। ਹੋਰ ਤਾਂ ਜੀ ਕੁਛ ਇਹੀ ਹੈ। ਨਹੀਂ, ਬਸ ਮੁੱਖ ਤੌਰ ਤੇ ਇਹੀ ਗੱਲਾਂ। ਵੈਸੇ ਇਹਦੇ ਵਿੱਚ ਹਾਂ, ਇਹਦੇ ਵਿੱਚ 25 ਆ ਜਾਓ ਇੱਧਰ ਨੂੰ ਆ ਜਾਓ। ਨਹੀਂ ਬਸ ਠੀਕ ਹੈ ਜੀ, ਠੀਕ ਹੈ, ਠੀਕ ਹੈ। ਇਹਦੇ ਵਿੱਚ ਕੁੱਲ ਮਿਲਾ ਕੇ 25 ਪੁਆਇੰਟ ਹੈਗੇ ਆ, ਤੇ 25 ਨਿਕਾਤੀ ਤੁਸੀਂ ਇੰਝ ਸਮਝ ਸਕਦੇ ਆ। ਹਰ ਪੁਆਇੰਟ ਦੇ ਕਿਤੇ 8, ਕਿਤੇ 10, ਕਿਤੇ 5, ਕਿਤੇ 2-4 ਪੁਆਇੰਟ, ਜਿਵੇਂ ਵੀ ਉਹਦੇ 'ਚ ਐਲੈਬੋਰੇਸ਼ਨ ਹੈਗੀ ਆ, ਜਿਹੜੀ ਜਿਸ 'ਚ ਆ ਸਾਡੇ ਸਾਰੇ ਆਰਗੂਮੈਂਟ ਦੀ, ਉਹ ਪ੍ਰਧਾਨ ਸਾਹਿਬ ਰਾਜੇਵਾਲ ਜੀ ਨੇ ਦੇ ਦਿੱਤੀ ਹੈ। ਇਹਦੇ ਵਿੱਚ ਕੁਝ ਕੁ ਗੱਲਾਂ ਆਪਾਂ ਇਹੀ ਕਹਿ ਸਕਦੇ ਹਾਂ ਕਿ ਜਿਵੇਂ ਇੱਕ ਚੋਣ ਸੁਧਾਰ ਦੀ ਬੜੀ ਜ਼ਰੂਰਤ ਹੈ। ਇਸ ਵੇਲੇ ਹਰ ਵਾਰੀ ਜਿਹੜਾ ਆ
ਕੋਈ ਤਕੜਾ ਬੰਦਾ ਆਪਣੀ ਬਾਜੀ ਮਾਰ ਕੇ ਲੈ ਜਾਂਦਾ। ਹੁਣ ਇਹ ਚੋਣਾਂ ਲੜ ਰਹੇ ਆ, ਮੈਨੂੰ ਦੱਸ ਹੀ ਰਹੇ ਸੀ ਕਿ 15,000 ਇਹਨਾਂ ਦੇ ਹਲਕੇ 'ਚ ਇਹੋ ਜਿਹੀ ਵੋਟ ਹੈ ਜਿਹੜੀ ਪੈਸੇ ਨਾਲ ਜਾਣੀ। ਤੇ ਅਸੀਂ ਕਿਹਾ ਪਰਵਾਹ ਨਾ ਕਰੋ, ਕੋਈ ਸੱਚ ਵੀ ਚੀਜ਼ ਹੁੰਦੀ ਆ ਉਹ ਆਪਣੇ ਆਪ 'ਚ ਸੱਚਾਈ ਤੇ ਇਮਾਨਦਾਰੀ ਆਪਣੇ ਆਪ 'ਚ ਧਨ ਦੌਲਤ ਆ, ਅਸੀਂ ਉਹਦੇ ਨਾਲ ਲੜਾਈ ਲੜਾਂਗੇ, ਉਹਨਾਂ ਨੂੰ ਵਰਤਣ ਦਿਓ ਜੀ। ਇਹ ਜਿਹੜੀਆਂ ਚੀਜ਼ਾਂ ਦੇ ਲਈ ਜ਼ਰੂਰੀ ਆ ਕਿਸੇ ਨਾ ਕਿਸੇ ਕਿਸਮ ਦਾ ਚੋਣ ਸੁਧਾਰ। ਇੱਕ ਜਿਹੜਾ ਸਾਡਾ ਹੁਣ ਆ ਕਿ ਜਿਹੜੀ ਪਾਰਟੀ ਭਾਵੇਂ ਉਹ 30% ਵੋਟਾਂ ਲੈ ਜੇ ਤੇ ਕਿਉਂਕਿ ਉਹ ਮੈਜੋਰਿਟੀ 'ਚ ਆ ਜਾਂਦੀ ਹੈ, ਉਹ ਆਪਣਾ ਬਾਕੀ ਸਾਰਿਆਂ ਦੇ ਉੱਤੇ 70% ਤੇ ਰਾਜ ਕਰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਕਿਉਂਕਿ ਮੈਜੋਰਿਟੀ ਆਫ ਡੈਮੋਕ੍ਰੇਸੀਜ਼ ਜਿਹੜੀਆਂ ਦੁਨੀਆ ਦੀਆਂ ਹੈਗੀਆਂ, ਉੱਥੇ ਜਿਹਨੂੰ ਕਹਿੰਦੇ ਆ ਫਸਟ, ਜਿਹੜੀ ਹੁਣ ਵਾਲਾ ਫਸਟ ਪਾਸ ਦਾ ਪੋਸਟ ਵਾਲਾ, ਉਸ ਨੂੰ ਹਟਾ ਕੇ ਅਸੀਂ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਵੀ ਚਾਹੁੰਦੇ ਹਾਂ, ਤਾਂ ਕਿ ਸਭ ਨੂੰ, ਜਿਹਨੂੰ 10% ਵੋਟਾਂ ਮਿਲੀਆਂ ਉਹ ਸਰਕਾਰ ਦੇ ਵਿੱਚ 10% ਹਿੱਸੇਦਾਰੀ ਹੋਵੇ, ਜਿਹਨੂੰ 30% ਮਿਲੀਆਂ ਉਹਦੀ 30% ਹਿੱਸੇਦਾਰੀ ਹੋਵੇ। ਇਹ ਸਾਰੇ ਸੁਧਾਰ ਤੇ ਬਰਾਬਰ ਦੇ ਚੋਣ ਲੜਨ ਦੇ ਮੌਕੇ ਮਿਲਣੇ ਤੇ ਰਾਈਟ ਟੂ ਰੀਕਾਲ, ਕਿ ਜਿਹੜਾ ਕੰਮ ਨਹੀਂ ਕਰਦਾ ਉਹਨੂੰ ਘਰ ਵਾਪਸ ਬੁਲਾ। ਸਰਕਾਰੀ ਖਜ਼ਾਨੇ ਚੋਂ ਐਮਐਲਏ ਨੂੰ, ਐਮਪੀਆਂ ਨੂੰ ਤਨਖਾਹ ਜਾਂਦੀ ਹੈ, ਕੋਈ ਮਾਦਾ ਦਾ ਮਾਲ, ਮੁਫਤ ਦਾ ਮਾਲ ਤੇ ਲੁੱਟ ਦਾ ਮਾਲ ਤੇ ਹੈ ਨਹੀਂ। ਇਸ ਲਈ ਇਹ ਸਾਰੇ ਸੁਧਾਰ ਵੀ ਅਸੀਂ ਇਹਦੇ 'ਚ ਮੰਗ ਕੀਤੀ ਹੈ। ਇਹਦੇ 'ਚ ਅਸੀਂ ਇਹ ਵੀ ਕੀਤੀ ਹੈ ਕਿ ਜਿਵੇਂ ਪੈਨਸ਼ਨ ਐਮਐਲਏ ਦੀ, ਹਾਂ ਉਹ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਜਿਹੜੇ ਪੈਨਸ਼ਨ ਐਮਐਲਏ ਜਿਹੜੇ 5-5 6-6 ਲਈ ਜਾ ਰਹੇ ਆ, ਅਸੀਂ ਕਿਹਾ ਕਿ ਨਾ, ਇੱਕੋ ਪੈਨਸ਼ਨ ਮਿਲੂਗੀ, ਉਹ ਵੀ ਉਦੋਂ ਜਦੋਂ ਉਹਨੂੰ ਤਨਖਾਹ ਨਹੀਂ ਮਿਲਦੀ ਹੋਊਗੀ। ਜੇ ਤਨਖਾਹ ਮਿਲਦੀ ਫਿਰ ਕਾਹਦੀ ਪੈਨਸ਼ਨ? ਦੋਵੇਂ ਚੀਜ਼ਾਂ ਨਹੀਂ, ਤੁਸੀਂ ਰਿਟਾਇਰ ਵੀ ਆ ਤੇ ਤੁਸੀਂ ਵੀ ਐਮਪਲਾਈਡ ਵੀ ਆ, ਦੋਵੇਂ ਚੀਜ਼ਾਂ ਤੇ ਨਹੀਂ ਹੁੰਦੀਆਂ। ਸਰਕਾਰੀ ਐਮਪਲਾਈ ਦੇ ਵਿੱਚ ਤੇ ਨਹੀਂ ਹੁੰਦਾ, ਜਾਂ ਉਹ ਮਾਈਨਸ ਕਰਕੇ ਉਹਨੂੰ ਤਨਖਾਹ ਮਿਲੂਗੀ ਪੈਨਸ਼ਨ ਵਿੱਚੋਂ। ਤੇ ਇਸ ਲਈ ਉਹ ਸੁਧਾਰ ਵੀ ਅਸੀਂ ਫਿਰ ਇਹ ਵੀ ਕਿਹਾ ਕਿ 90 ਦਿਨ ਘੱਟੋ ਘੱਟ ਅਸੈਂਬਲੀ ਸੈਸ਼ਨ ਚੱਲਣਾ ਚਾਹੀਦਾ, ਔਰ ਉਹਦੇ 'ਚ 75% ਜਿਵੇਂ ਇਹਨਾਂ ਨੇ ਕਿਹਾ ਕਿ ਜ਼ਰੂਰ ਹਾਜ਼ਰੀ ਹੋਣੀ ਚਾਹੀਦੀ ਹੈ। ਤੇ ਆਪਣੇ ਲਈ ਨਾ ਲੀਡਰ ਜਿਹੜੇ ਚੁਣੇ ਜਾਂਦੇ ਆ 24 ਘੰਟੇ ਸੋਚੀ ਜਾਣ। ਮਨਰੇਗਾ ਬਾਰੇ ਜਿਹੜਾ ਪੁਆਇੰਟ ਹੈ ਆ ਮੇਰੇ ਸਾਹਮਣੇ ਆ ਗਿਆ, ਅਸੀਂ ਚਾਹੁੰਦੇ ਹਾਂ ਕਿ 200 ਦਿਨ ਮਜ਼ਦੂਰਾਂ ਨੂੰ ਨੌਕਰੀ ਮਿਲੇ, ਔਰ ਉਹਦੀ ਤਨਖਾਹ ਜਿਹੜੀ ਆ, ਦਿਹਾੜੀ ਹੈ, ਉਹ ਸੈਂਟਰ ਤੈਅ ਕਰਦਾ, ਕਦੀ 250 ਕਰ ਦਿੰਦਾ, ਕਦੀ 270 ਕਰ ਦਿੰਦੇ ਆ। ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜੀ ਵੀ ਸਟੇਟ ਦਾ ਮਜ਼ਦੂਰ ਆ, ਕਿਉਂਕਿ ਉਹਨਾਂ ਦਾ ਲੈਵਲ ਮਿਨੀਮਮ ਵੇਜ ਦਾ ਅਲੱਗ-ਅਲੱਗ ਆ। ਕੇਰਲਾ 'ਚ ਬਹੁਤ ਆ, ਪੰਜਾਬ ਦਾ ਉਦੋਂ ਥੱਲੇ ਆ, ਬਿਹਾਰ ਦਾ ਤੇ ਬਿਲਕੁਲ ਹੀ ਥੱਲੇ ਆ। ਮਿਨੀਮਮ ਐਮਐਸ ਜਿਹਨੂੰ ਕਹਿੰਦੇ ਆ ਮਿਨੀਮਮ ਵੇਜ ਜਿਹੜੀ ਆ, ਘੱਟੋ ਘੱਟ ਉਜਰਤ। ਅਸੀਂ ਚਾਹੁੰਦੇ ਕਿ ਜਿਹੜੇ ਸੂਬੇ ਦੇ ਮਜ਼ਦੂਰ ਆ, ਮਨਰੇਗਾ ਦਾ ਭਾਵੇਂ ਸੈਂਟਰ ਤੋਂ ਫੰਡ ਆਉਣੇ ਆ, ਉਸ ਨੂੰ ਉਸ ਰੇਟ ਦੇ ਨਾਲ ਦਿਹਾੜੀ ਮਿਲੇ। ਇਸ ਕਿਸਮ ਦੀਆਂ ਸਾਰੇ এনवायरमेंट ਦੇ ਉੱਤੇ, ਕਿਉਂਕਿ ਦੇਖੋ ਬਹੁਤ ਵੱਡੀ ਚੁਣੌਤੀ ਹੈ ਦੁਨੀਆ ਪੱਧਰ ਦੇ ਉੱਤੇ, ਤੇ ਪੰਜਾਬ ਦੇ ਅੰਦਰ ਵੀ ਅਸੀਂ ਉਹਦੀ ਵੀ ਗੱਲ ਕੀਤੀ ਹੈ। ਅਸੀਂ ਪਾਣੀਆਂ ਦੀ ਵੀ ਗੱਲ ਕੀਤੀ ਹੈ, ਜਿਹੜੇ ਸਾਡੇ ਹਰ ਵਾਰੀ ਆਏ ਮੁੱਦੇ ਹੈਗੇ ਆ ਕਿ ਪਾਣੀ ਜਿਹੜੇ ਆ, ਹਾਂਜੀ, ਵਾਤਾਵਰਨ এনवायरमेंट, ਪਾਣੀਆਂ ਦਾ ਵੀ ਅਸੀਂ ਕਿਹਾ ਕਿ ਜੋ ਪੰਜਾਬ ਦੇ ਪਾਣੀ ਆ, ਰਿਪੇਰੀਅਨ ਪ੍ਰਿੰਸੀਪਲ ਆ, ਦੁਨੀਆ ਦਾ ਮੰਨਿਆ ਹੋਇਆ ਹੈਗਾ, ਕਿ ਤੁਸੀਂ ਉਹਦੇ ਮੁਤਾਬਕ ਪੰਜਾਬ ਨਾਲ ਧੱਕਾ ਨਾ ਕਰੋ। ਤੁਸੀਂ ਇਹ ਧੱਕਾ ਬਰਦਾਸ਼ਤ ਨਹੀਂ ਹੋਊਗਾ। ਔਰ ਉਹਦੇ ਮੁਤਾਬਕ ਜਿਹੜਾ 8 MAF ਪਾਣੀ ਰਾਜਸਥਾਨ ਨੂੰ ਤੁਰਿਆ ਜਾਂਦਾ, 8 ਮਿਲੀਅਨ ਏਕੜ ਫੀਟ, ਉਹਨਾਂ ਪਾਣੀ ਅਸੀਂ ਨਹੀਂ ਰੱਖਦੇ ਜਿੰਨਾ ਰਾਜਸਥਾਨ ਨੂੰ ਤੁਰਿਆ ਜਾਂਦਾ। ਉਹ ਪਤਾ ਨਹੀਂ ਉੱਥੇ ਕੀ ਕਰਦੇ ਪਾਣੀ ਇੰਨੇ ਦਾ, ਪਰ ਸਾਨੂੰ ਪੈਸਾ ਦੇ ਦਿਓ, ਸਾਡੀ ਰਾਇਲਟੀ ਸਾਨੂੰ ਦਿਓ। ਪਹਿਲਾਂ ਮਿਲਦੀ ਸੀ, ਆਜ਼ਾਦ ਭਾਰਤ ਤੋਂ ਪਹਿਲਾਂ ਸਾਨੂੰ ਉਹ ਰਾਇਲਟੀ ਮਿਲਦੀ ਸੀ। 1955 ਚ ਗੁਲਜ਼ਾਰੀ ਲਾਲ ਨੰਦਾ ਨੇ ਇੱਕ ਮੀਟਿੰਗ ਕੀਤੀ, ਕਹਿੰਦੇ ਇਹ ਰੇਟ ਜਿਹੜਾ ਤੁਹਾਨੂੰ ਰਾਇਲਟੀ ਮਿਲਦਾ ਬਾਅਦ ਚ ਕਰਾਂਗੇ। ਮੁੜ ਕੇ ਕਦੀ ਜੀ ਉਸ ਮੀਟਿੰਗ ਦਾ ਇਟ ਨੈਵਰ ਹੈਪਨਡ ਅਗੇਨ। ਸਾਨੂੰ ਅਫਸੋਸ ਹੈ ਕਿ ਪੰਜਾਬ ਨੂੰ ਗਰੀਬ, ਇੰਨੀ ਗੁਰੂਆਂ ਪੀਰਾਂ ਦੀ ਅਮੀਰ ਧਰਤੀ, ਵਿਰਸੇ ਦੀ ਧਰਤੀ, ਇਤਿਹਾਸਕ ਤੌਰ ਤੇ, ਸਮਾਜਿਕ ਤੌਰ ਤੇ, ਹਰ ਕਿਸਮ ਨਾਲ ਏਡੀ ਵਧੀਆ ਧਰਤੀ ਹੈ, ਉਸ ਨੂੰ ਗਰੀਬ ਤੁਸੀਂ 16ਵੇਂ ਨੰਬਰ ਤੇ ਕੀਤਾ ਆ। ਤੇ ਉਹਦੇ ਅਸੀਂ ਕਾਰਨ ਲੱਭ ਕੇ ਉਹਦੇ ਹੱਲ ਦੇਣ ਦੀ ਇਹਦੇ ਚ ਕੋਸ਼ਿਸ਼ ਕੀਤੀ ਹੈ। ਔਰ ਇੱਥੇ ਮੈਨੂੰ ਹੁਣੇ ਪ੍ਰੋਫੈਸਰ ਸਾਹਿਬਾਨ ਦਾ, ਮੈਂ ਵੀ ਪੂਟਾ ਦਾ ਪ੍ਰਧਾਨ ਆ, ਫੋਨ ਆ ਰਿਹਾ ਸੀ ਕਿ ਜਿਹੜਾ UGC ਨੇ ਇਹ ਗੱਲ ਕੀਤੀ ਹੈ ਕਿ ਡਿਟੈਚ ਕਰਤੇ ਪੇ ਸਕੇਲ ਟੀਚਰਾਂ ਦੇ, ਉਹ ਸਾਰੇ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਟੈਸਟ ਕਰ ਰਹੇ ਵੀ ਇਹ ਗੱਲ ਕੀ ਆ, UGC ਵਾਲੇ ਸਕੇਲ ਜਿਹੜੇ ਉਹ ਡਿਟੈਚ ਜਿਹੜੀ ਆ ਸਾਨੂੰ ਠੀਕ ਨਹੀਂ ਆ। ਉਹਦੇ ਨਾਲ ਇਹ ਇੱਕ ਕਿਸਮ ਦਾ ਫੈਡਰਲਿਜ਼ਮ ਤੇ ਵੀ ਹਮਲਾ ਹੈਗਾ, ਔਰ ਟੀਚਰਾਂ ਦੇ ਨਾਲ ਜਿਹੜੇ ਆਲਰੇਡੀ ਤੁਹਾਨੂੰ ਪਤਾ ਬਹੁਤੇ ਸੜਕਾਂ ਤੇ ਰਹਿੰਦੇ ਆ, ਉਸ ਕਿਸਮ ਦਾ ਹਾਇਰ ਐਜੂਕੇਸ਼ਨ ਨਾਲ ਇਸ ਕਿਸਮ ਦਾ ਉਹ ਧੱਕਾ ਮਹਿਸੂਸ ਕਰਦੇ। ਘੱਟ ਗਿਣਤੀਆਂ ਬੈਠੇ ਖੁਸ਼ੀਰਾਮ ਜੀ ਸਾਡੇ ਨਾਲ ਹੈਗੇ ਆ, ਅਸੀਂ ਉਸ ਤੇ ਵੀ ਕਿ ਘੱਟੋ ਘੱਟ ਜਿਹੜੇ ਵਜੀਫੇ ਉਹਦੇ ਦੇ ਦਿਓ, ਉਹਦੇ ਨਾਲ ਰਾਜ ਹੀ ਖਾ ਜਾਓ। ਜਿਹੜੀ ਵੀ ਮਦਦ ਦੇਣੀ ਆ ਉਹ ਵੇਲੇ ਸਿਰ ਦਿੱਤੀ ਜਾਵੇ, ਔਰ ਜਿੱਥੇ ਉਹਨੂੰ ਵਧਾਉਣ ਦੀ ਲੋੜ ਹੈ ਉਸ ਨੂੰ ਜ਼ਰੂਰ ਮੂਲ ਰੂਪ ਦੇ ਵਿੱਚ ਵਧਾਇਆ ਜਾਊਗਾ। ਪੰਜਾਬ, ਹਾਂਜੀ, ਐਜੂਕੇਸ਼ਨ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਐਜੂਕੇਸ਼ਨ ਦਾ ਜਿੰਨਾ ਬੋਲਬਾਲਾ, ਅਸੀਂ ਚਾਹੁੰਦੇ ਹਾਂ ਕਿ ਜਿਵੇਂ ਕਹਿ ਹੀ ਰਹੇ ਆ ਬਾਰ-ਬਾਰ ਸਾਨੂੰ ਔਜਲਾ ਜੀ ਕਿ ਰੈਗੂਲੇਟਰੀ ਕਮਿਸ਼ਨ,
ਇੱਕ ਪ੍ਰਾਈਵੇਟ ਐਜੂਕੇਸ਼ਨ ਦਾ ਕੋਈ ਰੈਗੂਲੇਟਰੀ ਕਮਿਸ਼ਨ ਹੋਣਾ ਚਾਹੀਦਾ। ਇਸ ਤਰੀਕੇ ਨਾਲ ਪ੍ਰਾਈਵੇਟ ਹੈਲਥ ਅਦਾਰਿਆਂ ਦੇ ਉੱਤੇ ਵੀ ਕੋਈ ਤੇ ਕੁੰਡਾ ਹੋਣਾ ਚਾਹੀਦਾ। ਇਹ ਨਹੀਂ ਕਿ ਮਨਮਰਜ਼ੀ ਨਾਲ ਬਿਜ਼ਨਸ ਤੇ ਹੋ ਨਹੀਂ ਸਕਦਾ। ਐਜੂਕੇਸ਼ਨ ਕਨਸਟੀਟਿਊਸ਼ਨ ਦੇ ਅੰਦਰ ਇਹ ਦੋਨੋਂ ਸਰਵਿਸਿਜ਼ ਹੈਗੀਆਂ, ਉਹਨਾਂ ਦੇ ਅੰਦਰ ਤੁਸੀਂ ਇਹਨਾਂ ਨੂੰ ਇਹ ਇੰਜ ਸਮਝ ਲਓ ਕਿ ਮੋਟੇ ਭਾਸ਼ਾ 'ਚ ਸਮਾਜ ਸੇਵਾ ਹੈਗੀ ਆ। ਤੁਸੀਂ ਉਹਨੂੰ ਜੇ ਵੇਚਣਾ ਸ਼ੁਰੂ ਕਰ ਦੋਗੇ, ਗਰੀਬ ਤੇ ਖਰੀਦ ਹੀ ਨਹੀਂ ਸਕਦੇ। ਸਿਹਤ ਸਾਰਿਆਂ ਦੀ ਖਰਾਬ ਹੁੰਦੀ ਹੈ, ਪੜ੍ਹਾਈ ਸਾਰਿਆਂ ਨੂੰ ਚਾਹੀਦੀ ਇਨਸਾਨ ਬਣਨ ਲਈ। ਉਹ ਸਾਰੀਆਂ ਗੱਲਾਂ ਦੇ ਅਸੀਂ ਪ੍ਰਾਵਧਾਨ ਇਹਦੇ 'ਚ ਕੀਤੇ ਹੈਗੇ ਆ। ਔਰ ਇਹਦੋਂ ਇਲਾਵਾ ਦਿੱਲੀ ਦੇ ਪਾਣੀ ਦੀ ਹਾਂ ਬਿਲਕੁਲ, ਅਸੀਂ ਲਾਸਟ ਪ੍ਰੈਸ ਕਾਨਫਰੰਸ ਵੀ ਇਹ ਕਹੀ ਸੀਗੀ ਕਿ ESI 12 ਲੱਖ ਮਜ਼ਦੂਰ ਹੈਗੇ ਆ ਜਿਹੜੇ ਆਪਣਾ ਹਿੱਸਾ ਦਿੰਦੇ ਆ। 0.75 ਮਜ਼ਦੂਰ ਤੇ 3.25 ਜਿਹੜਾ EMPLOYE ਆ ਉਹ ਹਿੱਸਾ ਦਿੰਦਾ। ਉਹ 4% ਕੱਟ ਕੇ ਫੰਡ, ਬਹੁਤ ਜ਼ਿਆਦਾ ਫੰਡ ਹੋ ਜਾਂਦਾ, ਪਰ ਉਹਨਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਹੈਲਥ ਦੀ ਸਰਵਿਸਿਜ਼ ਸੁਵਿਧਾ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ। ਤੁਸੀਂ ਮੈਂ ਲੁਧਿਆਣੇ ਦਾ ESI ਦੇਖਦਾ, ਮਿੱਟੀ ਨਾਲ ਭਰਿਆ ਹੁੰਦਾ, ਮੈਨੂੰ ਨਹੀਂ ਲੱਗਦਾ ਉੱਥੇ ਕੋਈ ਡਾਕਟਰ ਵੀ ਹੈ ਜਾਂ ਕੋਈ ਕਿਸੇ ਕਿਸਮ ਦੀ ਫੈਸਿਲਿਟੀ ਨਹੀਂ। ਯਾਨੀ ਮੋਟੇ ਤੌਰ ਤੇ ਭਾਵੇਂ ਉਹ ਕਿਸਾਨ ਹੋਵੇ, ਮਜ਼ਦੂਰ ਹੋਵੇ, ਦਲਿਤ ਹੋਵੇ, ਔਰਤਾਂ ਹੋਣ, ਸਾਡੀ ਸਟੱਡੀ ਤੇ ਸਾਡੀ ਜਿਹੜੀ SSM ਦੀ ਸੋਚ ਆ ਜਾਂ ਉਹਦਾ ਪ੍ਰੋਗਰਾਮੈਟਿਕ ਐਕਸ਼ਨ ਆ, ਉਹ ਅਸੀਂ ਚਾਹੁੰਦੇ ਆ ਕਿ ਜਿਹੜੇ ਹਾਸ਼ੀਆਗ੍ਰਸਤ ਲੋਕ ਸਾਰੀ ਕਿਸਮ ਦੇ ਆ, ਉਹਨਾਂ ਨੂੰ ਜੇ ਅੰਪਾਵਰ ਅੱਜ ਦੀ ਮੌਜੂਦਾ ਕੋਈ ਵੀ ਸਰਕਾਰ ਜਾਂ ਰਾਜਨੀਤਿਕ ਪਾਰਟੀਆਂ ਉਸ ਨੂੰ ਮੁੱਦਾ ਨਹੀਂ ਬਣਾਉਂਦੀਆਂ, ਤਾਂ ਸਮਾਜ ਨੂੰ ਅੱਗੇ ਤੋਰਨਾ, ਇਹਨੂੰ ਖੁਸ਼ਹਾਲ ਬਣਾਉਣਾ, ਇਹਨੂੰ ਸ਼ਾਂਤੀ ਵਾਲਾ ਸਮਾਜ ਬਣਾਉਣਾ, ਸਿਰਜਣਾ, ਇਹ ਕਾਫੀ ਕਠਿਨ ਗੱਲ ਹੋਊਗੀ। ਹਾਂ, ਉਹ ਗੱਲ ਆਪਾਂ ਪਾਣੀਆਂ ਦੀ ਕਹਿਤੀ ਹੈ। ਸਾਡੇ ਕੈਂਡੀਡੇਟ ਹੈਗੇ ਆ ਮਹਾਲੀ ਤੋਂ ਰਮਨੀਤ ਸਿੰਘ ਹਾਂਜੀ ਬਰਾੜ, ਇਹ ਕਹਿੰਦੇ ਆ ਵੀ ਦਿੱਲੀ ਵਾਲੇ ਪਾਣੀ ਦੀ ਵੀ ਗੱਲ ਕਰ ਲਓ। ਇਹ ਗੱਲ ਠੀਕ ਹੈ ਕਿ ਦਿੱਲੀ ਪਾਣੀ ਤੇ ਵਿਕਦਾ ਹੀ ਹੈਗਾ, ਉਹ ਕਹਿੰਦੇ ਫ੍ਰੀ ਹੈ। ਜੇ ਫ੍ਰੀ ਵੀ ਹੈ ਤੇ ਸਾਡੇ ਕੋਲ ਫ੍ਰੀ ਲਿਆ ਵੀ ਜਾਂਦਾ। ਤੁਹਾਡੇ ਕੋਲ ਜਮਨਾ ਦਾ ਪਾਣੀ ਆਉਂਦਾ, ਬਥੇਰਾ ਜਮਨਾ ਦਾ। ਸਾਡੂ ਤੇ ਜਦੋਂ ਸਮਝੌਤਾ ਪਾਣੀਆਂ ਦਾ ਪੰਜਾਬ ਦੇ ਹਰਿਆਣੇ ਦਾ ਹੋਇਆ ਤੇ ਜਮਨੇ ਦਾ ਪਾਣੀ ਨੂੰ ਬਾਹਰ ਰੱਖਿਆ, ਸਾਡੇ ਪਾਣੀ ਨੂੰ ਰੱਖ ਕੇ ਹਰਿਆਣੇ ਨੂੰ ਦੇ ਦਿੱਤਾ। ਤੇ ਦਿੱਲੀ ਨੂੰ ਜਿਹੜਾ ਪਾਣੀ ਧੜਾ ਧੜ ਜਾ ਰਿਹਾ, ਅਸੀਂ ਬੇਨਤੀ ਕਰਦੇ ਹਾਂ ਦਿੱਲੀ ਸਰਕਾਰ ਨੂੰ ਕਿ ਸਾਨੂੰ ਥੋੜਾ ਬਹੁਤ ਮੁਆਵਜ਼ਾ ਦੇ ਦਿਆ ਕਰੋ। ਤੇ ਉਹ ਜ਼ਰੂਰੀ 0.2 MF ਹੈ ਹਿਮਾਚਲ ਨੂੰ ਦੇ ਰਹੇ। ਹਾਂ ਦਿੰਦੇ ਆ, ਮੁਫਤ ਕੌਣ ਦਿੰਦਾ ਪਾਣੀ? ਕੋਈ ਨਹੀਂ ਦਿੰਦਾ। ਸਾਨੂੰ ਹੀ ਜਾਨੀ ਜਿਹੜਾ ਆਉਂਦਾ ਚਰੂੰਡਦਾ ਹੈ ਕਿ ਬੜੇ ਤਕੜੇ ਆ, ਬੜੇ ਖੁਸ਼ਹਾਲ ਆ, ਪਰ ਸਾਨੂੰ ਮੇਰਾ ਖਿਆਲ ਇਹ ਭੁਲੇਖਾ ਵੀ ਮਨ ਚੋਂ ਹੁਣ ਦਿੱਲੀ ਦੀ ਸਰਕਾਰਾਂ ਨੂੰ ਜਾਂ ਯੂਨੀਅਨ ਗਵਰਨਮੈਂਟ ਨੂੰ ਜਾਂ ਹੋਰਨਾਂ ਨੂੰ ਵੀ ਕੱਢ ਦੇਣਾ ਚਾਹੀਦਾ ਵੀ ਅਸੀਂ ਤਕੜੇ ਜ਼ਰੂਰ ਹੈਗੇ ਆ, ਹਰ ਤਰੀਕੇ ਨਾਲ ਬਹਾਦਰ ਜ਼ਰੂਰ ਹੈਗੇ ਆ, ਇਮਾਨਦਾਰ ਹੈਗੇ ਆ, ਮਿਹਨਤੀ ਹੈਗੇ ਆ, ਰੱਬ ਵੀ ਸਾਡਾ ਸਾਥ ਦਿੰਦਾ। ਪਰ ਜੇ ਤੁਸੀਂ ਲਗਾਤਾਰ ਸਾਡੀਆਂ ਜੜ੍ਹਾਂ ਵੱਢੋਗੇ ਤਾਂ ਫਿਰ ਸਾਡੇ ਵੀ ਕਈ ਵਾਰੀ ਅਸੀਂ ਸੰਕਟ 'ਚ ਆਪਣੇ ਆਪ ਨੂੰ ਫਸੇ ਮਹਿਸੂਸ ਕਰਦੇ। ਹਾਂਜੀ ਪ੍ਰਧਾਨ। ਹਾਂਜੀ ਅਬਰਾਏ ਜੀ। ਮੇਰਾ ਨਾਮ ਹੈ SS ਬੋਪਰ ਹੈ। ਸਾਡਾ ਇੱਕ ਗਰੁੱਪ ਹੈ ਕੋਈ 100 ਰਿਟਾਇਰਡ ਕਰਮਚਾਰੀਆਂ ਦਾ, ਜਿਹਦੇ ਵਿੱਚ DGP ਵੀ ਨੇ, ਚੀਫ ਸੈਕਟਰੀ ਵੀ ਨੇ, ਸਾਰੇ ਡਿਫੈਂਸ ਫੋਰਸ ਦੇ ਵੈਟਰਨਸ ਵੀ ਨੇ। ਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸ਼ੁਰੂ ਤੋਂ ਸਪੋਰਟ ਰਹੇ ਹਾਂ। ਤੇ ਮੈਂ ਬਹੁਤ ਮਸ਼ਕੂਰ ਹਾਂ ਰਾਜੇਵਾਲ ਸਾਹਿਬ ਦਾ ਕਿ ਇਹਨਾਂ ਨੇ ਸਾਡੇ ਗਰੁੱਪ ਦੀ ਜਿਹੜੀ ਸਪੋਰਟ ਹੈ ਉਸ ਦੇ ਵਜੋਂ ਅੱਜ ਮੈਨੂੰ ਇਹਨਾਂ ਨੇ ਇੱਥੇ ਆਉਣ ਵਾਸਤੇ ਕਿਹਾ ਹੈ। ਪਾਣੀ ਦਾ ਮਸਲਾ ਤੁਹਾਨੂੰ ਪਤਾ ਹੈ ਬਹੁਤ ਹੀ ਗੰਭੀਰ ਹੈ, ਇਸ ਕਰਕੇ ਕਿ ਸਟੇਟ ਨੂੰ ਕੱਲ੍ਹ ਨੂੰ ਕਿੰਨਾ ਪਾਣੀ ਚਾਹੀਦਾ ਹੋਏਗਾ ਇਹ ਅੰਦਾਜ਼ਾ ਰੱਖੇ ਬਗੈਰ, ਕਿੰਨੇ ਦੀ ਸਾਨੂੰ ਲੋੜ ਪਏਗੀ ਇਹਦਾ ਹਿਸਾਬ ਲਗਾਏ ਬਗੈਰ, ਸਾਡੇ ਨਾਲੋਂ ਵੀ ਜ਼ਿਆਦਾ ਰਾਜਸਥਾਨ ਨੂੰ ਪਾਣੀ ਦੇ ਦਿੱਤਾ ਗਿਆ ਹੈ। ਪਾਰਟੀਸ਼ਨ ਤੋਂ ਪਹਿਲਾਂ ਬੀਕਾਨੇਰ ਕਨਾਲ ਰਾਹੀਂ ਸਾਡਾ ਪਾਣੀ ਬੀਕਾਨੇਰ ਜਾਂਦਾ ਸੀ, ਲੇਕਿਨ ਉਹਦੀ ਸਾਨੂੰ ਰਾਇਲਟੀ ਦਿੱਤੀ ਜਾਂਦੀ ਸੀ। ਜਿੰਨਾ ਪਾਣੀ ਪੰਜਾਬ ਨੇ ਨੌਨ ਰਾਈਪੇਰੀਅਨ ਏਰੀਆਜ਼ ਆਫ ਅਦਰ ਸਟੇਟਸ ਪਾਣੀ ਦਿੱਤਾ ਹੈ, ਸਾਰੇ ਮੁਲਕ ਨੇ ਰਲ ਕੇ ਜਿੰਨਾ ਪਾਣੀ ਆਪਣੀਆਂ ਦੂਜੀਆਂ ਨੌਨ ਰਾਈਪੇਰੀਅਨ ਸਟੇਟਸ ਨਾਲ ਮਤਲਬ ਸਾਂਝਾ ਕੀਤਾ ਹੈ, ਉਹ ਇੱਕ ਫ੍ਰੈਕਸ਼ਨ ਹੈ। ਸਾਡਾ ਪਾਣੀ ਹੈ 33 ਮਿਲੀਅਨ ਏਕੜ ਫੀਟ, ਸਾਰੇ ਮੁਲਕ ਦਾ ਹੈ 317 ਮਿਲੀਅਨ ਏਕੜ ਫੀਟ। ਲੇਕਿਨ ਜਿਹੜਾ ਅਸੀਂ ਦਿੱਤਾ ਹੈ, ਸਾਰੇ ਹਿੰਦੁਸਤਾਨ ਨੇ ਰਲ ਕੇ ਆਪਣੇ ਦੂਜੇ ਨੌਨ ਰਾਈਪੇਰੀਅਨ ਏਰੀਆ ਨੂੰ ਜਿਹੜਾ ਪਾਣੀ ਦਿੱਤਾ ਉਹ ਇੱਕ ਫ੍ਰੈਕਸ਼ਨ ਹੈ ਜਿੰਨਾ ਪਾਣੀ
ਅਸੀਂ ਦੇ ਦਿੱਤਾ ਹੈ। ਤੇ ਇਸ ਕਰਕੇ ਭਾਰਤ ਸਰਕਾਰ ਨੂੰ ਹੁਣ ਜਦੋਂ ਸਾਡੇ ਪਾਣੀ ਡੂੰਘੇ ਹੋ ਗਏ ਆ, ਸਾਨੂੰ ਹੁਣ ਟਿਊਬਵੈੱਲ ਲਈ ਬਿਜਲੀ ਦਾ ਕਨੈਕਸ਼ਨ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਬੰਦ ਕਰ ਦਿੱਤਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਇਹ ਤਾਂ ਸੋਚਣਾ ਚਾਹੀਦਾ ਵੀ ਇਹਨਾਂ ਨੇ ਹੁਣ ਇਹਨਾਂ ਦੀ ਜਿਹੜੀ ਹੈ ਅੱਗੇ ਡਿਵੈਲਪਮੈਂਟ ਰੁਕ ਜਾਣੀ ਹੈ। ਇਹੋ ਜਿਹੇ ਡਰਕੋਨੀਅਨ ਲਾਅ ਜਿਹੜੇ ਨੇ ਇਹ ਭਾਰਤ ਸਰਕਾਰ ਦੇ ਜਿਹੜੇ ਆਰਗੇਨਾਈਜੇਸ਼ਨਸ ਨੇ ਉਹ ਕਰ ਰਹੀਆਂ ਨੇ। ਇਹਨਾਂ ਗੱਲਾਂ ਨੂੰ ਅਸੀਂ ਇਹਨਾਂ ਨੇ ਪ੍ਰੋਮਿਸ ਕੀਤਾ ਹੈ ਕਿ ਜ਼ੋਰ ਲਾਵਾਂਗੇ। ਇਹ ਬੜੀ ਹੀ ਵੈਲਕਮ ਇਹਨਾਂ ਵੱਲੋਂ ਆਈਡੀਆ ਹੈ। ਤੇ ਦੂਸਰੀ ਗੱਲ ਜਿਹੜੀ ਅਸੀਂ ਜਿਹਦੇ ਕਰਕੇ ਇਹਨਾਂ ਦੇ ਨਾਲ ਜੁੜੇ ਸੀ ਉਹ ਇਹ ਹੈ ਕਿ 2 ਧਨਾਢ ਪਰਿਵਾਰ ਜਿਹੜੇ ਨੇ ਪੰਜਾਬ ਦੇ ਉਹ ਕਿਉਂ ਖਿਚੜੀ ਹੋ ਗਏ। ਉਹਨਾਂ ਨੇ ਉਹ ਲੁੱਟ ਮਚਾਈ ਹੈ ਕਿ ਉਹਦਾ ਅੰਤ ਹਿਸਾਬ ਕੋਈ ਨਹੀਂ ਹੈ। ਪਹਿਲਾਂ ਇੱਕ ਪਾਰਟੀ ਅਗਰ ਕੋਈ ਕੰਮ ਖਰਾਬ ਕਰਦੀ ਸੀ, ਦੂਜੀ ਪਾਰਟੀ ਆ ਕੇ ਕਮਿਸ਼ਨ ਸੈਟਅਪ ਕਰਦੀ ਸੀ। ਹੁਣ ਇਹ ਕਿਉਂ ਖਿਚੜੀ ਹੋ ਗਏ ਨੇ ਔਰ ਇਹਨਾਂ ਨੇ ਹਰ ਚੀਜ਼ ਜਿਹਦੇ ਵਿੱਚ ਗਵਰਨਮੈਂਟ ਦਾ ਰੈਵਨਿਊ ਸਫਰ ਕਰਦਾ ਹੈ, ਲੋਕਾਂ ਦੇ ਪੈਸੇ ਜਿਹੜੇ ਨੇ ਉਹ ਇਹ ਲੁੱਟ ਕੇ ਲਿਜਾ ਰਹੇ ਨੇ। ਭਾਵੇਂ ਉਹ ਸ਼ਰਾਬ ਦੇ ਠੇਕੇ ਹੋਣ, ਭਾਵੇਂ ਉਹ ਜਿਹੜੇ ਰੇਤੇ ਦੇ ਠੇਕੇ ਹੋਣ। ਇਹਦੇ ਵਿੱਚ ਮੈਂ ਦੇਖਿਆ ਹੈ ਕਿ ਇਹਨਾਂ ਦੋਨੋਂ ਪਾਰਟੀਆਂ ਦੇ ਜਿਹੜੀ ਮਰਜ਼ੀ ਸਰਕਾਰ ਹੋਵੇ, ਦੋਨਾਂ ਦੇ ਰਲ ਕੇ MLA ਠੇਕੇ ਲਈ ਬੈਠੇ ਨੇ। ਸ਼ਰਾਬ ਦੇ ਠੇਕੇ ਇਸੇ ਤਰ੍ਹਾਂ ਦਿੱਤੇ ਜਾਂਦੇ ਆ, ਕੋਈ ਓਪਨ ਨਿਲਾਮੀ ਨਹੀਂ ਹੁੰਦੀ। ਇੱਥੇ ਬੈਠ ਕੇ ਸਾਰੀ ਉਹ ਨਿਲਾਮੀ ਕਰਕੇ ਉਹਨਾਂ ਨੂੰ ਇਸ਼ਾਰਾ ਦਿੱਤਾ ਜਾਂਦਾ, ਉੱਥੇ ਬੰਦ ਕਰ ਦਿੱਤੀ ਜਾਂਦੀ ਹੈ, ਜਿਹਦੇ ਨਾਲ ਕਿ ਸਾਡਾ ਸਟੇਟ ਦਾ ਰੈਵਨਿਊ ਦਾ ਨੁਕਸਾਨ ਹੋ ਰਿਹਾ। ਸੋ ਇੱਕ ਪਾਸੇ ਤਾਂ ਜੋ ਸਾਡਾ ਰੈਵਨਿਊ ਹੁੰਦਾ ਉਹਦੇ 'ਚ ਗੱਪੇ ਖਾਂਦੇ ਨੇ, ਦੂਜੇ ਸਾਡੇ ਰੈਵਨਿਊ ਦੀ ਚੋਰੀ ਵੀ ਕਰਾਉਂਦੇ ਨੇ। ਸੋ ਇਹਨਾਂ ਕਰਕੇ ਸਾਨੂੰ ਲੱਗਾ ਕਿ ਇਹ ਇਸ ਵੇਲੇ ਜਿਹੜੇ ਬਦਲ ਨੇ ਉਹ ਅਸੀਂ ਇਹਨਾਂ ਨੂੰ ਸਪੋਰਟ ਕੀਤਾ ਹੈ। ਦੂਜਾ ਬਦਲ ਹੁਣ ਸਾਡੇ ਸਾਹਮਣੇ ਆ ਰਿਹਾ ਹੈ, ਉਹਨੂੰ ਆਪਾਂ ਪਰਖ ਤਾਂ ਲਿਆ ਹੈ। ਉਹ ਜਿਹੜਾ ਆਮ ਆਦਮੀ ਪਾਰਟੀ ਵਾਲਾ ਹੈ, ਉਹਨਾਂ ਨੇ ਪਿਛਲੇ ਜਿਹੜੇ ਚੀਫ ਸੀਗੇ ਇਹਨਾਂ ਦੇ ਇੱਥੇ ਉਹਨਾਂ ਨੇ ਬਹੁਤ ਖਰਾਬੀਆਂ ਕੀਤੀਆਂ ਨੇ, ਸਾਡੀਆਂ ਜ਼ਨਾਨੀਆਂ ਨਾਲ ਖਰਾਬੀਆਂ ਕੀਤੀਆਂ ਨੇ ਔਰ ਇੱਥੋਂ ਅਮੀਰ ਹੋ ਕੇ ਪੈਸੇ ਲੈ ਕੇ ਚਲੇ ਗਏ। ਕੇਜਰੀਵਾਲ ਸਾਹਿਬ, ਮੈਂ ਕਹਿਣਾ ਚਾਹੁੰਦਾ ਕਿ ਉਹ ਦਮੂਹੀ ਸੱਪ ਹੈ। ਉਹ ਦਿੱਲੀ ਦੇ ਵਿੱਚ ਕੁਝ ਹੋਰ ਬੋਲਦੇ ਨੇ, ਇੱਥੇ ਕੁਝ ਹੋਰ ਬੋਲਦੇ ਨੇ। ਉਹਨਾਂ ਨੇ ਉੱਥੇ ਕਿਹਾ ਹੈ, ਉਹਨਾਂ ਦਾ ਬਿਆਨ ਹੈ ਕਿ ਜਦੋਂ ਆਪ ਦੀ ਸਰਕਾਰ ਪੰਜਾਬ 'ਚ ਆ ਜਾਏਗੀ ਤਾਂ ਦਿੱਲੀ ਦਾ ਸਾਰਾ ਪਾਣੀ ਦੀ ਪ੍ਰੋਬਲਮ ਖਤਮ ਹੋ ਜਾਏਗੀ। ਜੇ ਉਹ ਜਮਨਾ ਤੋਂ ਪਾਣੀ ਲੈਂਦੇ ਨੇ, ਜਿਹੜਾ ਹਰਿਆਣੇ ਤੋਂ ਲੈਂਦੇ ਨੇ, ਉਹਦਾ ਉਹ 21 ਕਰੋੜ ਰੁਪਈਆ ਰਾਇਲਟੀ ਪੇ ਕਰਦੇ ਨੇ। ਤੇ ਸਾਡੇ ਪਾਣੀ ਨੂੰ ਅੱਜ ਤਾਈਂ 1 ਪੈਸੇ ਦੀ ਕੋਈ ਰਾਇਲਟੀ ਕਿਸੇ ਤਰ੍ਹਾਂ ਨਹੀਂ ਦਿੱਤੀ ਗਈ। ਉਹ ਉਹਨਾਂ ਨੂੰ ਪੈਸੇ ਦਿੰਦੇ ਨੇ ਰਾਇਲਟੀ ਦੇ ਤੌਰ 'ਤੇ, ਜਾਂ ਜਿਸ ਤਰ੍ਹਾਂ ਵੀ ਦਿੰਦੇ ਨੇ ਉਹ ਇਹਨਾਂ ਨੂੰ ਪੈਸੇ ਦਿੰਦੇ ਨੇ। ਤੇ ਸਾਡੇ ਤੋਂ ਕਹਿੰਦੇ ਕਿ ਅਸੀਂ ਸਾਡੀ ਸਾਰੀ ਪ੍ਰੋਬਲਮ ਹੱਲ ਹੋ ਜਾਏਗੀ। ਕੋਈ ਉਹਨਾਂ ਦਾ ਸਟੈਂਡ ਕਿਸੇ ਇਸ਼ੂ 'ਤੇ ਹੈ ਨਹੀਂ ਜਿਹੜੇ ਸਾਡੇ ਪੰਜਾਬ ਨੂੰ ਰੜਕਦੇ ਆ। ਭਾਵੇਂ ਉਹ ਕੈਪੀਟਲ ਦਾ ਹੈ, ਭਾਵੇਂ ਉਹ ਸਾਡੀਆਂ ਟੈਰੀਟਰੀਜ਼ ਦਾ ਹੈ, ਭਾਵੇਂ ਪਾਣੀ ਦਾ ਹੈ, ਅੱਜ ਤਾਈਂ ਉਹਨਾਂ ਦਾ ਕੋਈ ਵੀ ਸਥਿਰ ਪੋਜੀਸ਼ਨ ਨਹੀਂ ਹੈ। ਤੋ ਇਸ ਕਰਕੇ ਸਾਨੂੰ ਲੱਗਾ ਕਿ ਇਹੋ ਇੱਕ ਬਦਲ ਹੈ ਜਿਹੜਾ ਪੰਜਾਬ ਨੂੰ ਸੂਟ ਕਰਦਾ ਹੈ ਔਰ ਜਿਹੜਾ ਪੰਜਾਬ ਨੂੰ ਅਪਣਾਉਣਾ ਚਾਹੀਦਾ ਹੈ। ਤੋ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਅੱਜ ਇਹਨਾਂ ਨੇ ਇੰਨੇ ਇੰਪੋਰਟੈਂਟ ਮੌਕੇ 'ਤੇ ਉਸ ਗਰੁੱਪ ਦੇ ਹੈੱਡ ਦੇ ਤੌਰ 'ਤੇ ਅੱਜ ਇੱਥੇ ਇਨਵਾਈਟ ਕੀਤਾ ਹੈ। ਬਹੁਤ ਬਹੁਤ ਧੰਨਵਾਦ। ਪ੍ਰਧਾਨ ਜੀ, ਤੋਂ ਪਹਿਲਾਂ ਕਿ ਭੋਗ ਸਿੰਘ ਨੂੰ ਦਿਆਂ, ਮੈਂ ਨਿੱਕੀ ਜਿਹੀ ਗੱਲ ਇੱਥੇ ਚਰਚਾ ਜ਼ਰੂਰ ਲਿਆਉਣੀ ਚਾਹੁੰਦਾ ਕਿ 3 ਕਾਲੇ ਕਾਨੂੰਨ ਜਿਹਦੇ ਲਈ ਇੰਨੀ ਜਦੋਜਹਿਦ ਤੇ ਜਿਹਾਦ ਛਿੜਿਆ, ਅਜੇ ਉਹ ਪਾਰਲੀਮੈਂਟ 'ਚ ਵਾਪਸ ਨਹੀਂ ਕੀਤੇ। ਉਹਨਾਂ ਨੂੰ ਕਰ ਦੇਣਾ ਚਾਹੀਦਾ। ਪਾਰਲੀਮੈਂਟ ਦਾ ਸੈਸ਼ਨ ਆ, ਇਹ ਮੀਡੀਆ ਦੇ ਮਾਧਿਅਮ ਸਾਡੇ ਵੀਰਾਂ ਭੈਣਾਂ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਪ੍ਰਧਾਨ ਮੰਤਰੀ ਨੂੰ, ਜਿਵੇਂ ਉਹ ਪਾਸ ਕੀਤੇ ਸੀ ਉਂਝ ਹੀ ਵਾਪਸ ਲੈ ਲਓ ਤਾਂ ਕਿ ਲਟਕਦੀ ਤਲਵਾਰ ਹਟ ਜਾਵੇ। ਸਾਥੀਓ, ਜਿਸ ਤਰ੍ਹਾਂ ਪ੍ਰਧਾਨ ਜੀ ਨੇ ਸ਼ੁਰੂ ਦੇ ਵਿੱਚ ਦੱਸਿਆ ਕਿ ਅਸੀਂ ਦਿੱਲੀ ਦਾ ਜਿਹੜਾ ਲੰਬਾ ਅੰਦੋਲਨ ਜਿੱਤ ਕੇ ਪੰਜਾਬ ਦੇ ਵਿੱਚ ਪਹੁੰਚੇ ਹਾਂ, ਉਸ ਅੰਦੋਲਨ ਦੇ ਲਈ ਸਾਨੂੰ 1.5 ਸਾਲ ਤੋਂ ਉੱਪਰ ਦਾ ਸਮਾਂ ਲੱਗਿਆ। ਪਰ ਜਦੋਂ ਅਸੀਂ ਖੰਗੋਲਿਆ ਤਾਂ ਦੇਖਿਆ ਕਿ ਜਿਹੜੇ ਉਹ 3 ਕਾਲੇ ਕਾਨੂੰਨ ਬਣਾਏ ਗਏ ਤਾਂ ਕੁਝ ਘੰਟਿਆਂ ਕੁਝ ਦਿਨਾਂ 'ਚ ਬਣਾਏ ਗਏ ਔਰ ਜਿਹਦੇ ਵਾਪਸ ਹੋਏ ਉਹਦੇ ਵੀ ਕੁਝ ਘੰਟਿਆਂ ਦੇ ਵਿੱਚ ਜ਼ਰੂਰੀ ਸੀ। ਤੇ ਅਸੀਂ ਉਹਨਾਂ ਨੂੰ ਵਾਪਸ ਕਰਾਉਣ ਲਈ ਲਗਾਤਾਰ 1.5 ਸਾਲ ਰੋਡਾਂ ਦੇ ਉੱਤੇ ਗਰਮੀ ਸਰਦੀ ਵਿੱਚ ਬੈਠੇ। ਤਾਂ ਉਸ ਤੋਂ ਮਹਿਸੂਸ ਹੋਇਆ ਕਿ ਜਿੱਥੇ ਕਾਨੂੰਨ ਬਣਾਏ ਜਾਂਦੇ ਨੇ
ਉੱਥੇ ਰੋਕਣ ਵਾਸਤੇ ਜਾਂ ਕਾਨੂੰਨ ਬਣਾਉਣ ਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਜ਼ਰੂਰੀ ਹੈ। ਜਿਸ ਕਰਕੇ ਅਸੀਂ ਇਸ ਸੰਬੰਧ ਵਿੱਚ ਜਿਹੜਾ ਹੈਗਾ ਕੈਂਡੀਡੇਟ ਖੜੇ ਕੀਤੇ ਤੇ ਇਲੈਕਸ਼ਨ ਸ਼ੁਰੂ ਕੀਤੀ ਹੈ। ਇਹ ਪੰਜਾਬ ਦਾ ਦੂਜਾ ਜਿਹੜਾ ਯੁੱਧ ਹੈ ਜਿਹੜਾ ਤੁਹਾਡੇ ਸਾਥ ਨਾਲ ਜਿੱਤਿਆ ਜਾਣਾ, ਤੇ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਇਸ ਨੂੰ ਜ਼ਰੂਰ ਸਾਡਾ ਸਾਥ ਦਿਓ। ਉਸ ਤੋਂ ਅਗਲੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਅਸੀਂ ਪਿੱਛੇ ਇਤਿਹਾਸ ਦੇ ਵਿੱਚ ਦੇਖਿਆ ਹੈ ਕਿ ਕੀ ਸਾਡੇ ਸੜਕਾਂ ਦੇ ਉੱਤੇ ਸਾਡੇ ਨੌਜਵਾਨ, ਭਾਵੇਂ ਉਹ ਮਾਸਟਰ ਹੋਣ, ਭਾਵੇਂ ਉਹ ਡਾਕਟਰ ਹੋਣ, ਭਾਵੇਂ ਉਹ ਨਰਸਾਂ ਹੋਣ ਤੇ ਭਾਵੇਂ ਹੋਰ ਬਿਜਲੀ ਦੇ ਅਦਾਰੇ ਦੇ ਮੁਲਾਜ਼ਮ ਹੋਣ, ਉਹ ਸਾਰੇ ਧਰਨੇ ਦੇ ਰਹੇ ਸੀ ਕਿ ਸਾਨੂੰ ਰੁਜ਼ਗਾਰ। ਔਰ ਦੂਸਰੇ ਪਾਸੇ ਸਾਡੀਆਂ ਪਿੰਡਾਂ ਦੀਆਂ ਪੰਚਾਇਤਾਂ, ਅਸੀਂ ਉਹਨਾਂ ਦੇ ਨਾਲ ਰਲ ਕੇ ਸੜਕਾਂ ਦੇ ਧਰਨੇ ਦੇ ਰਹੇ ਸੀ ਕਿ ਸਾਡੇ ਸਕੂਲਾਂ ਦੇ ਵਿੱਚ, ਸਾਡੇ ਹਸਪਤਾਲਾਂ ਦੇ ਵਿੱਚ ਨਰਸਾਂ ਭੇਜੋ, ਡਾਕਟਰ ਭੇਜੋ, ਸਕੂਲਾਂ 'ਚ ਮਾਸਟਰ ਭੇਜੋ, ਸਾਡਾ ਬਿਜਲੀ ਦਾ ਜਿਹੜਾ ਸਿਸਟਮ ਹੈ ਉਹ ਠੀਕ ਨਹੀਂ ਚੱਲ ਰਿਹਾ, ਉਹਦੇ ਵਿੱਚ ਮੁਲਾਜ਼ਮ ਭਰਤੀ ਕਰੋ ਤਾਂ ਕਿ ਸਾਰਾ ਸਿਸਟਮ ਚੇਂਜ ਹੋ ਸਕੇ। ਪਰ ਇੱਥੋਂ ਦੀਆਂ ਸਰਕਾਰਾਂ ਇੰਨੀਆਂ ਢੀਠ ਹੋ ਗਈਆਂ ਕਿ ਨਾ ਉਹ ਜਿਹੜੇ ਸਾਡੇ EMPLOYE ਲੈਣ ਵਾਸਤੇ, ਨੌਕਰੀਆਂ ਲੈਣ ਵਾਸਤੇ ਧਰਨੇ ਦੇ ਰਹੇ, ਨਾ ਉਹਨਾਂ ਦੀ ਸੁਣ ਰਹੇ ਸੀ, ਨਾ ਜਿਹੜੇ ਅਸੀਂ ਆਪਣੇ ਸਕੂਲਾਂ, ਕਾਲਜਾਂ, ਹਸਪਤਾਲਾਂ ਦੇ ਵਿੱਚ EMPLOYEES ਨੂੰ ਲਾਉਣ ਵਾਸਤੇ ਸਾਡੀਆਂ ਸਿਹਤ ਸਹੂਲਤਾਂ, ਐਜੂਕੇਸ਼ਨਲ ਸਹੂਲਤਾਂ ਤੇ ਹੋਰ ਸਹੂਲਤਾਂ ਲਈ ਅਸੀਂ ਤਰਸ ਰਹੇ ਸੀ, ਤਾਂ ਉਹ ਵੀ ਸਾਡੀ ਵੀ ਨਹੀਂ ਸੁਣੇਗੀ। ਸੋ ਇਸ ਕਰਕੇ ਜ਼ਰੂਰੀ ਬਣ ਗਿਆ ਕਿ ਇਸ ਸੰਸਥਾ ਜਿੱਥੇ ਇਹਨੇ ਸਾਰੇ ਪ੍ਰਬੰਧ ਨੇ ਸ਼ੁਰੂ ਕਰਨਾ ਹੈ, ਉਹਦੇ ਵਿੱਚ ਪਾਰਟਿਸਿਪੇਟ ਕੀਤਾ ਜਾਵੇ। ਉਸ ਪਾਰਟਿਸਿਪੇਟ ਕਰਨ ਦੇ ਲਈ ਅਸੀਂ ਉਦਮ ਕੀਤਾ ਹੈ, ਉਪਰਾਲਾ ਕੀਤਾ ਹੈ ਸਾਡੇ ਬੁੱਧੀਜੀਵੀ ਲੋਕਾਂ ਦੀ ਮੰਗ ਦੇ ਉੱਤੇ। ਤੇ ਅਸੀਂ ਅੱਜ ਅਪੀਲ ਕਰਾਂਗੇ ਕਿ ਸਾਡੇ ਜਿਹੜੇ ਜਿੱਥੇ ਵੀ SSM ਦੇ ਕੈਂਡੀਡੇਟਸ ਹੈਗੇ ਨੇ, ਜਿਹੜੇ ਸਾਰੇ ਬੁੱਧੀਜੀਵੀ ਸਿਆਣੇ ਲੋਕ, ਸਮਝਦਾਰ ਲੋਕ, EMPLOYEES ਜਿਹੜੇ ਸਾਡੇ ਸਟੂਡੈਂਟ, ਡਾਕਟਰ, ਮਾਸਟਰ ਜੋ ਵੀ ਹੈਗੇ ਨੇ, ਉਹ ਸਾਰੇ ਸਾਡਾ ਸਾਥ ਦਿਓ ਤਾਂ ਕਿ ਆਪਾਂ ਇਸ ਪੰਜਾਬ ਨੂੰ ਬਚਾ ਸਕੀਏ, ਇੱਕ ਮੇਜਰ ਤਬਦੀਲੀ ਲਿਆ ਸਕੀਏ। ਇਸ ਤਬਦੀਲੀ ਨਾਲ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਸੋ ਇਹਨਾਂ ਵਿੱਚ ਕਹਿਣਾ ਹੋਇਆ ਦੁਬਾਰਾ ਅਪੀਲ ਕਰਦਾ ਪੰਜਾਬ ਦੇ ਵਾਸੀਆਂ ਨੂੰ, ਪੰਜਾਬ ਨੂੰ ਬਚਾਉਣ ਲਈ ਸਾਡੀ ਜਿਹੜੀ ਜਵਾਨੀ ਬਾਹਰ ਜਾ ਰਹੀ ਹੈ, ਉਹਨੂੰ ਰੁਜ਼ਗਾਰ ਦੇ ਕੇ ਇੱਥੇ ਰੱਖਣ ਦੇ ਲਈ ਸਾਨੂੰ ਉਪਰਾਲਾ ਅਸੀਂ ਕੀਤਾ ਹੈ ਤੇ ਉਹਦੇ ਵਿੱਚ ਸਾਰਾ ਮੋਢੇ ਨਾਲ ਮੋਢਾ ਜੋੜ ਕੇ, ਜਿਵੇਂ ਆਪਾਂ ਦਿੱਲੀ ਦਾ ਅੰਦੋਲਨ ਜਿੱਤ ਕੇ ਆਏ ਹਾਂ, ਇਹ ਪੰਜਾਬ ਦਾ ਅੰਦੋਲਨ ਜਿੱਤ ਗਏ ਤੇ ਪੰਜਾਬ ਨੂੰ ਜਿਹੜਾ ਹੈਗਾ ਪਹਿਲਾਂ ਨਹੀਂ ਹੱਥ ਲਿਆ ਕੇ ਸਵਾਗਤ ਬਣਾਈਏ। ਧੰਨਵਾਦ। ਪ੍ਰਧਾਨ ਜੀ ਨੇ ਸਾਰੀ ਗੱਲ ਰੱਖੀ ਹੈ। ਅਸੀਂ ਕਾਫੀ ਚਿਰ ਤੋਂ ਲੋਕ ਮੰਗ ਕਰ ਰਹੇ ਵੀ ਖਾੜਾ ਦਿਓ ਤੁਸੀਂ, ਕੀ ਮਤਲਬ ਹੈ। ਪਹਿਲੇ ਨੰਬਰ ਤਾਂ ਅਸੀਂ ਸਮਾਜ ਮੋਰਚਾ ਬਣਾ ਕੇ ਪਹਿਲ ਕਦਮੀ ਕਰੀ ਹੈ ਵੀ ਸਾਰੀਆਂ ਸੀਟਾਂ ਦੇ ਅਸੀਂ ਲਵੇ ਆਪਦੇ ਕੈਂਡੀਡੇਟ ਖੜੇ ਕੀਤੇ ਨੇ। ਇੱਕ ਬਹੁਤ ਵੱਡਾ ਉਪਰਾਲਾ ਹੈਗਾ, ਪਹਿਲੀ ਵਾਰ ਪਾਰਟੀ ਬਣਾ ਕੇ ਸਾਰੀਆਂ ਸੀਟਾਂ ਦੇ ਕੈਂਡੀਡੇਟ ਖੜੇ ਕਰਨਾ। ਦੂਜਾ ਗੱਲ ਹੈ ਜਿਹੜੀ, ਜੇ ਅਸੀਂ ਇਸ ਤੋਂ ਕੋਲਾ ਲਿਆਉਂਦੇ ਹਾਂ ਪੰਜਾਬ ਤਾਂ ਅਸੀਂ ਪੈਸੇ ਦਿੰਦੇ ਹਾਂ, ਜੇ ਰਾਜਸਥਾਨ ਤੋਂ ਅਸੀਂ ਪੱਥਰ ਲਿਆਉਂਦੇ ਹਾਂ ਤਾਂ ਪੈਸੇ ਦਿੰਦੇ ਹਾਂ। ਜੇ 1 ਪੈਸੇ ਲੀਟਰ ਨੂੰ ਸਾਨੂੰ ਰਾਜਸਥਾਨ ਪੈਸੇ ਦੇਵੇ, 17 ਲੱਖ ਕਰੋੜ ਰੁਪਈਆ ਸਾਡਾ ਰਾਜਸਥਾਨ ਨਹੀਂ ਬਣਦਾ 1 ਪੈਸੇ ਲੀਟਰ ਨੂੰ। ਤੁਸੀਂ ਆਪ ਹਿਸਾਬ ਲਾ ਲਿਓ ਗੱਲ ਦਾ। ਅਸੀਂ ਭਾਈ ਤੋਂ ਵੀ ਜੇ ਪਾਣੀ ਧਾਰਾ ਲਿਆ, ਦੂਜੇ ਨੂੰ ਭਾਈ ਨੂੰ ਪਾਣੀ ਧਾਰਾ ਦਿੰਦੇ ਹਾਂ ਅਸੀਂ, ਜਾਂ ਪੈਸੇ ਦਿੰਦੇ ਹਾਂ। ਫਿਰ ਇਹ ਜੇ ਭਾਈ ਨੂੰ ਭਾਈ ਮਾਰ ਕਰੀਏ ਤਾਂ ਮਾੜੀ ਗੱਲ ਹੈ। ਰਾਜਸਥਾਨ ਅੱਜ ਤਾਂ ਝੋਨਾ ਲਾਉਂਦੀ ਹੀ ਨਹੀਂ, ਅੱਜ ਤਾਂ ਸਾਰਾ ਪਾਣੀ ਵੇਚਾਂਗੇ। ਲੋ ਮੈਨੂੰ ਸਾਥੋਂ ਜਿਹਨੇ ਲੈਣਾਗਾ, ਸਾਡਾ ਨਾ ਝੋਨਾ ਲਾਉਣ ਦੀ ਲੋੜ ਹੈ, ਨਾ ਕਣਕ ਲਾਉਣ ਦੀ ਲੋੜ ਹੈ। ਅਸੀਂ ਦੂਜੀਆਂ ਫਸਲਾਂ ਬੀਜ ਲਾਂਗੇ ਘੱਟ ਪਾਣੀ ਦੇ ਨਾਲ, ਪਰ ਸਾਡਾ ਪਾਣੀ ਮੁਫਤ ਚਾਹੇ ਦਿੱਲੀ ਲੈ ਜਾਂਦੀ ਹੈ, ਚਾਹੇ ਹਰਿਆਣਾ ਲੈ ਜਾਂਦਾ, ਚਾਹੇ ਰਾਜਸਥਾਨ ਲੈ ਜਾਂਦਾ। ਇਹ ਤੇ ਅਸੀਂ ਜੱਜ ਕੇ ਲੜਾਈ ਦੇਵਾਂਗੇ ਜੇ ਸਾਡੀ ਪੰਜਾਬ ਸਰਕਾਰ ਬਣਦੀ ਹੈਗੀ। ਪਾਣੀ ਦੀ ਕੀਮਤ ਲਵਾਂਗੇ। ਹਾਂ, ਸਾਡੇ ਗੁਆਂਢੀ ਨੇ, ਐ ਨਹੀਂ ਹੈਗਾ ਉਹਨਾਂ ਨੂੰ ਤਿਹਾਈ ਮਰਨ ਦੇ ਦਾਂਗੇ ਜਾਂ ਉਹਨਾਂ ਦੀਆਂ ਫਸਲਾਂ ਨੂੰ ਪਾਣੀ ਦਿਓ, ਪਰ ਦੇਵਾਂਗੇ ਮੁੱਲ। ਮੁਫਤ ਜੇ ਕੋਈ ਲਿਜਾਂਦਾ ਚਾਹੇ ਮਾੜੀ ਗੱਲ ਹੈਗੀ। ਇੱਥੋਂ ਤੱਕ ਹੈ ਪਾਣੀ ਧਰਤੀ ਚੋਂ ਕੱਢਿਆ ਜਾ ਰਿਹਾ ਹੈ, ਬਹੁਤ ਪਾਣੀ ਉਹਦੇ ਵਿੱਚੋਂ ਪਾਸੇ ਕੱਢਿਆ ਜਾ ਰਿਹਾ ਹੈ ਤੇ ਬੋਤਲਾਂ 'ਚ ਪਾ ਕੇ ਵੇਚਿਆ ਰਿਹਾ ਹੈ। ਤੇ ਸਰਕਾਰਾਂ ਉਹ ਤੋਂ ਕੀ ਲੈਂਦੀਆਂ ਭਾਈ ਮੈਨੂੰ ਦੱਸੋ। 20-25 ਰੁਪਏ ਦੀ ਇੱਕ ਬੋਤਲ ਵਿਕਦੀ ਹੈ। ਮਤਲਬ ਜੇ ਉਹ ਘਰੇ ਜੱਟ ਸ਼ਰਾਬ ਕੱਢਦੇ ਉਹਦਾ ਪਰਚਾ ਦਰਜ ਹੋ ਜਾਂਦਾ ਤੇ ਉਹ ਧਰਤੀ ਚੋਂ ਕੱਢ ਪਾਣੀ ਵੇਚੀ ਜਾਂਦੇ ਨੇ, ਉਹਨਾਂ ਬਾਰੇ ਕੋਈ ਗੱਲ ਸੋਚਣੀ ਨਹੀਂ। ਮੇਰਾ ਕਹਿਣ ਦਾ ਮਤਲਬ ਸਾਡੀ ਸਰਕਾਰ ਬਣਦੀ ਹੈ, ਸਰਦਾਰ ਰਾਜੇਵਾਲ ਸਾਹਿਬ ਸਾਡੇ ਮਤਲਬ ਆਗੂ ਮੂਹਰੇ ਆਉਂਦੇ ਨੇਗੇ, ਅਸੀਂ ਪੰਜਾਬ ਨੂੰ ਪੂਰੇ ਤਰੀਕੇ ਨਾਲ ਆਪਦੇ ਮਤਲਬ ਪੈਰਾਂ 'ਤੇ ਖੜਾ ਕਰਾਂਗੇ। ਦੂਜਾ ਬਾਰੇ ਮੈਨੂੰ ਇੰਨੇ ਹੀ ਕਹਿਣਾ ਪਊਗਾ, ਅਸੀਂ ਸਮਾਜਵਾਦ ਲੋਕ ਹਾਂ। ਸਮਾਜ ਦੇ ਵਿੱਚੋਂ ਅਸੀਂ ਉਹ ਪਾਰਟੀਆਂ, ਚਾਹੇ ਅਕਾਲੀ ਹੈ, ਕਾਂਗਰਸੀ ਹੈ, ਭਾਰਤੀ ਜਨਤਾ ਪਾਰਟੀ ਹੈ, ਉਹ ਪੂੰਜੀਵਾਦ ਦੀਆਂ ਪਾਰਟੀਆਂ ਨੇ। ਉਹਨਾਂ ਨੇ ਪੂੰਜੀਵਾਦ ਬਾਰੇ ਸੋਚਣਾ, ਅਸੀਂ ਸਮਾਜ ਦੇ ਲੋਕਾਂ ਬਾਰੇ ਸੋਚਣਾ। ਮੈਂ ਇੰਨੀ ਗੱਲ ਕਹਿਣੀ ਚਾਹੁੰਦਾ। ਇੱਕ ਮਿੰਟ, ਇੱਕ ਮੈਂ ਮੀਡੀਆ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ, ਸਾਡੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਚੋਂ ਬਹੁਤਿਆਂ ਨੂੰ ਮੰਜਾ ਚੋਣ ਨਿਸ਼ਾਨ ਮਿਲਿਆ ਤੇ ਕੁਝ ਨੂੰ ਮਟਕਾ ਮਿਲਿਆ, ਕੁਝ ਨੂੰ ਗੰਨਾ ਕਿਸਾਨ ਵੀ ਮਿਲਿਆ, ਕਿਸੇ ਨੂੰ ਕੈਂਚੀ ਮਿਲਿਆ,
ਬਾਕੀ ਇੱਕਾ ਦੁੱਕਾ ਸਟੂਲ ਟੇਲਰ ਕੰਪਿਊਟਰ ਟੈਲੀਵਿਜ਼ਨ ਗੋਭੀ ਦਾ ਫੁੱਲ ਪੈਨ ਡਰਾਈਵ ਸੋਫਾ ਇਹਦੀ ਲਿਸਟ ਅੱਜ ਅਸੀਂ ਮੀਡੀਆ ਨੂੰ ਰਿਲੀਜ਼ ਕਰ ਦਾਂਗੇ ਸਾਰਿਆਂ ਦੇ ਚੋਣ ਨਿਸ਼ਾਨ ਦੀ ਇਹ ਕਿਰਪਾ ਕਰਕੇ ਕਰੋ ਇਹ ਮੈਨੂੰ ਦੇ ਦਿਓ ਇਧਰ ਕਰ PDF ਫਾਈਲ ਸਾਰੀ ਸੈਂਡ ਕਰ ਦਾਂਗੇ ਜੀ ਤੁਹਾਨੂੰ ਜੀ ਸਾਰੇ ਹੀ ਸਤਿਕਾਰਯੋਗ ਪ੍ਰੈਸ ਤੇ ਮੀਡੀਆ ਸਟੇਜ ਤੇ ਬੈਠੇ ਸਾਰੇ ਮਾਈਕ ਦਾ ਕੀ ਹੈ ਸੰਯੁਕਤ ਸਮਾਜ ਮੋਰਚਾ ਤੇ ਸਾਡੇ ਸੀਨੀਅਰ ਲੀਡਰ ਸਾਡੇ ਵਿਚਕਾਰ ਨੇ ਸ਼੍ਰੀ SS ਬੋਪਾ ਰਾਏ ਜੀ ਸੀਨੀਅਰ ਐਡਵੋਕੇਟ। ਮੈਂ ਇਹ ਕਹਾਂਗਾ ਕਿ ਜਿਹੜਾ ਇਹ ਮੈਨੀਫੈਸਟੋ ਤਿਆਰ ਕੀਤਾ ਹੈ ਇਹ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਤਿਆਰ ਕੀਤਾ ਗਿਆ ਹੈ। ਸਮਾਨਤਾ, ਸੁਤੰਤਰਤਾ, ਭਾਈਚਾਰਾ ਤੇ ਨਿਆਂ ਤੇ ਆਧਾਰਿਤ ਹੈ। ਦੂਸਰੀਆਂ ਪਾਰਟੀਆਂ ਨੇ ਜੋ ਵੀ ਮੈਨੀਫੈਸਟੋ ਤਿਆਰ ਕੀਤੇ ਨੇ ਉਹ ਨਿਰਾ ਉਹਨਾਂ ਨੇ ਗੱਪ ਮਾਰਿਆ ਹੈਗਾ। ਜੇ ਅਗਰ ਅਸੀਂ ਆਪ ਦੀ ਗੱਲ ਕਰੀਏ, ਕਾਂਗਰਸ ਦੀ ਗੱਲ ਕਰੀਏ, ਅਕਾਲੀਆਂ ਦੀ ਗੱਲ ਕਰੀਏ ਤਾਂ ਜੋ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ ਦਿੱਤੇ ਨੇ, ਆਪਣੇ ਵਾਅਦੇ ਕੀਤੇ ਨੇ, ਤਾਂ ਮੈਂ ਇਹ ਦੱਸਾਂਗਾ ਤੁਹਾਨੂੰ ਕਿ ਆਪ ਜੇ ਅਗਰ ਆਪਣੇ ਵਾਅਦੇ ਪੂਰੇ ਕਰਦੀ ਹੈ ਤਾਂ ਉਹਨਾਂ ਨੂੰ 25,000 ਕਰੋੜ ਰੁਪਏ ਦੀ ਲੋੜ ਹੈਗੀ ਹੈ। ਉਹ ਕਹਿੰਦੇ 1000 ਰੁਪਏ ਦੇ ਹਿਸਾਬ ਨਾਲ ਜਿਹੜਾ ਅਸੀਂ ਜੋ ਬਾਲਗ ਲੜਕੀਆਂ ਹੋਣਗੀਆਂ ਉਹਨਾਂ ਨੂੰ ਮੰਥਲੀ ਦੇਵਾਂਗੇ। ਇਸੇ ਤਰ੍ਹਾਂ ਹੀ ਜੇ ਅਗਰ ਕਾਂਗਰਸ ਆਪਣੇ ਵਾਅਦੇ ਪੂਰੇ ਕਰਦੀ ਹੈ ਤਾਂ ਉਹਨਾਂ ਨੂੰ 30,000 ਕਰੋੜ ਰੁਪਏ ਦੀ ਲੋੜ ਹੈਗੀ ਹੈ। ਤੇ ਜੇ ਅਕਾਲੀ ਦਲ ਤੇ ਬਸਪਾ ਵਾਲੇ ਜੇ ਅਗਰ ਕਰਦੇ ਨੇ ਤਾਂ ਉਹਨਾਂ ਨੂੰ ਉਹ ਤੋਂ ਵੀ ਜ਼ਿਆਦਾ ਦੀ ਲੋੜ ਹੈ। ਮੈਂ ਇਹ ਜਾਣਨਾ ਚਾਹੁੰਦਾ ਹੈ ਉਹਨਾਂ ਤੋਂ, ਕਾਂਗਰਸ, ਅਕਾਲੀ ਤੇ ਜਿਹੜੇ ਆਪ ਵਾਲੇ ਹੈਗੇ ਨੇ, ਵੀ ਇਹ ਪੈਸੇ ਕਿੱਥੋਂ ਲਿਆਉਣਗੇ ਨੇ। 3 ਲੱਖ ਕਰੋੜ ਰੁਪਇਆ ਜਿਹੜਾ ਹੈਗਾ ਪੰਜਾਬ ਦੇ ਸਿਰ ਪਹਿਲਾਂ ਹੀ ਚੜਿਆ ਹੋਇਆ ਹੈ। ਇਹ ਪਾਰਟੀ ਜਿਹੜੀ ਹੈ ਸਾਡੀ ਸੰਯੁਕਤ ਸਮਾਜ ਮੋਰਚਾ, ਉਹਨੇ ਇਹਦੇ ਵਿੱਚ ਬਿਲਕੁਲ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਗਈ ਹੈ। ਹਰ ਵਰਗ ਦਾ ਅਸੀਂ ਧਿਆਨ ਰੱਖਿਆ ਹੈਗਾ। ਕੋਈ ਵੀ ਇਹਦੇ ਵਿੱਚ ਇਹੋ ਜਿਹਾ ਵਾਅਦਾ ਨਹੀਂ ਕੀਤਾ ਗਿਆ ਜਿਹਨੂੰ ਅਸੀਂ ਪੂਰਾ ਨਾ ਕਰ ਸਕੀਏ। ਇਹ ਜੋ ਵੀ ਇਹਦੇ ਵਿੱਚ ਮੈਨੀਫੈਸਟੋ ਦੇ ਦਿੱਤਾ ਹੋਇਆ ਹੈ, ਇਹ ਮੋਰਚਾ ਜਿਹੜਾ ਹੈਗਾ ਸਾਰੇ ਵਾਅਦੇ ਪੂਰੇ ਕਰੇਗੀ 5 ਸਾਲਾਂ ਦੇ ਅੰਦਰ ਅੰਦਰ। ਇਹਦੇ ਵਿੱਚ ਇਹ ਇੱਕ ਨਵੀਂ ਗੱਲ ਹੈ। ਦੂਸਰੀ ਗੱਲ ਹੈ ਕਿ ਜਿੰਨੀਆਂ ਇਹ ਪਾਰਟੀਆਂ ਵਾਲੇ ਨੇ ਇਹ ਸਭ 70 ਸਾਲ ਤੋਂ ਗੱਪਾਂ ਮਾਰਦੇ ਆ ਰਹੇ। ਹੁਣ ਫਿਰ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਨੇ, ਗੁੰਮਰਾਹ ਕਰਕੇ ਕਹਿਣਾ ਚਾਹੁੰਦੇ ਸਾਡੀ ਸਰਕਾਰ ਲਿਆਓ, ਅਸੀਂ ਇਹ ਕਰ ਦਿਆਂਗੇ। ਮੈਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਹੈਗਾ ਕਿ ਇਹਨਾਂ ਦੀਆਂ ਸਰਕਾਰਾਂ ਹੀ ਰਹੀਆਂ ਨੇ, ਉਹਨਾਂ ਨੇ ਉਸ ਵਕਤ ਜੋ ਅੱਜ ਕਰਨਾ ਚਾਹੁੰਦੇ ਨੇ ਪਹਿਲਾਂ ਕਿਉਂ ਨਹੀਂ ਕੀਤਾ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਇਹਨਾਂ ਤੋਂ ਬਚਣਾ ਹੋਏਗਾ, ਇਹਨਾਂ ਦੀ ਸਾਜ਼ਿਸ਼ਾਂ ਤੋਂ ਬਚਣਾ ਹੋਏਗਾ। ਇਹ ਫਿਰ ਰਾਜ ਕਰਕੇ ਉਹੀ ਮਾਫੀਆ ਰਾਜ ਫਿਰ ਸ਼ੁਰੂ ਕਰਨਾ ਚਾਹੁੰਦੇ ਨੇ, ਰੇਤਾ, ਬਜਰੀ, ਕੇਬਲ ਟੀਵੀ। ਇਸੇ ਤਰ੍ਹਾਂ ਹੀ ਜਿਹੜੀ ਭਾਜਪਾ ਦੀ ਸਰਕਾਰ ਹੈ ਉਹਨੇ ਦੇਸ਼ ਦੇ ਵਿੱਚ ਜੋ ਕੀਤਾ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਪਹਿਲਾਂ ਤਾਂ 300 ਦਿਨ ਕਿਸਾਨਾਂ ਨੂੰ, 380 ਦਿਨ ਬਲਕਿ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਉੱਥੇ ਬਿਠਾਇਆ ਬਿਨਾਂ ਵਜ੍ਹਾ ਤੋਂ। ਫਿਰ ਬਾਅਦ 'ਚ ਆ ਕੇ ਜੇ ਅਗਰ ਇਹ ਵਾਪਸੀ ਲੈਣੇ ਸੀ ਕਾਨੂੰਨ ਤਾਂ ਫਿਰ ਇਹਨਾਂ ਨੂੰ ਜਿਹੜਾ ਹੈਗਾ ਐਸਾ ਨਹੀਂ ਕਰਨਾ ਚਾਹੀਦਾ ਸੀਗਾ, ਬਲਕਿ ਸਤਿਕਾਰ ਨਾਲ ਇੰਨੀ ਵੱਡੀ ਤਾਕਤ ਨੂੰ ਦੇਖ ਕੇ ਉਹਨਾਂ ਨੂੰ ਵਾਪਸ ਲੈ ਲੈਣੇ ਚਾਹੀਦੇ ਸੀ। तो मैं ये कहूँगा बस क्वेश्चन आंसर शुरू कर लो, बहुत बड़ी प्रेस कॉन्फ्रेंस होगी। ठीक। हाँ, तो ये मैं जी गल कर रहा मैं थोड़ा टाइम ना है एजुकेशन ते सेहत ते जिहड़ा पूरा जोर दिता गया है। एजुकेशन ते सेहत इंपॉर्टेंट है पंजाब की हेल्थ के वास्ते। पंजाबी जी लाजमी की गई है वो भी पंजाब वास्ते जरूरी है। तो ये सारिया गल्लां देखते हुए ये मैनीफेस्टो साडा जिहड़ा हैगा बाकी पार्टियां नालों सब तो वधिया मैनीफेस्टो है। असीं तुहाडा सहयोग चाहते हैं, प्रेस ते मीडिया का जिहड़ा हैगा तुहानूं सहयोग दिओ ताकि ये मोर्चा जिहड़ा नवां बनिया ये अगे वधे, पंजाब दे विच इहदा राज आवे ते असीं पंजाब, पंजाबी ते पंजाबीयत नूं प्रफुल्लित कर सकीए। राजा साहब इतने की ठीक है, इतने की ठीक है। थोड़ा पीछे कर चल। हाँ जी, सारी पार्टियां ने औरतों
ਬੋਲੋ ਬਿਲਕੁਲ दूसरा सवाल ਇੱਕ ਮਿੰਟ ਨਾਲ ਨਹੀਂ ਨਾਲ ਕਰੋ, ਦੂਸਰਾ ਸਵਾਲ ਵੀ ਦੱਸੋ। दूसरा सवाल है ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡੇ ਜਿੰਨੇ ਕੈਂਡੀਡੇਟ ਨੇ ਹਰ ਇੱਕ ਨੂੰ ਅਲੱਗ-ਅਲੱਗ ਉਹ ਮਿਲਿਆ ਹੈ ਚੁਣਾਵ 'ਚ ਤੇ ਕਿੰਨਾ ਕੁ ਵੱਡਾ ਚੈਲੰਜ ਹੈਗਾ ਤੁਹਾਡੇ ਲਈ ਬਿਕਾਜ਼ ਲੋਕਾਂ ਤੱਕ ਕਿੱਦਾਂ ਤੁਸੀਂ ਪਹੁੰਚਾਓਗੇ ਆਪਣੀ ਦੇਖੋ ਡੈਫੀਨਿਟਲੀ ਅਸੀਂ ਕੋਸ਼ਿਸ਼ ਕੀਤੀ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਐਪਲੀਕੇਸ਼ਨਸ ਦਿੱਤੀਆਂ ਵੀ ਸਾਡੇ ਤੁਸੀਂ 10 ਬੰਦੇ ਇਕੱਠੇ ਹੋ ਕੇ ਚੋਣ ਨਿਸ਼ਾਨ ਮੰਗਣ ਉਹਨਾਂ ਨੂੰ ਦੇ ਦਿੰਦੇ ਹੋ। ਅਸੀਂ 117 ਸੀਟਾਂ ਤੇ ਬੰਦੇ ਖੜੇ ਕਰ ਰਹੇ ਹਾਂ, ਸਾਨੂੰ ਇੱਕ ਕਾਮਨ ਚੋਣ ਨਿਸ਼ਾਨ ਦਿਓ। ਉਹਨਾਂ ਨੇ ਨਾ ਹਾਂ ਕਹੀ ਨਾ ਕਹੀ। ਉਦੋਂ ਜਦੋਂ ਫਿਰ ਅਸੀਂ ਕਮਿਸ਼ਨ ਦੇ ਰਵੱਈਏ ਨੂੰ ਦੇਖ ਕੇ ਇੰਡੀਪੈਂਡੈਂਟ ਕਾਗਜ਼ ਦਾਖਲ ਕਰ ਦਿੱਤੇ ਔਰ ਜਿਸ ਦਿਨ ਚੋਣ ਨਿਸ਼ਾਨ ਮਿਲ ਗਏ ਉਹਦੇ ਬਾਅਦ ਕਮਿਸ਼ਨ ਸਾਨੂੰ ਕਹਿੰਦਾ ਤੁਹਾਡੀ ਜਿਹੜੀ ਪਾਰਟੀ ਹੈ ਉਹਨੂੰ ਅਸੀਂ ਅਪਰੂਵ ਕਰ ਦਿੱਤਾ। ਇਹਦਾ ਮਤਲਬ ਚੋਣ ਕਮਿਸ਼ਨ ਤੇ ਵੀ ਕੋਈ ਪ੍ਰੈਸ਼ਰ ਸੀ ਜਿਹਦੇ ਕਰਕੇ ਸਾਨੂੰ ਉਹਨਾਂ ਨੇ ਚੋਣ ਨਿਸ਼ਾਨ ਇੱਕ ਨਹੀਂ ਦਿੱਤਾ ਔਰ ਇਹਦਾ ਡੈਫੀਨਿਟਲੀ ਸਾਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਪਏਗੀ ਲੋਕਾਂ ਤੱਕ ਚੋਣ ਨਿਸ਼ਾਨ ਪਹੁੰਚਾਉਣ ਲਈ। ਅਸੀਂ ਅੱਜ ਉਹੀ ਲਿਸਟ ਜਿਹੜੀ ਉਹ ਰਿਲੀਜ਼ ਕਰਨ ਵਾਲੇ ਹਾਂ ਜੀ ਕਿਹਨੂੰ ਕਿਹੜਾ ਚੋਣ ਨਿਸ਼ਾਨ ਮਿਲਿਆ। ਹਾਂਜੀ ਪਹਿਲੇ ਸਵਾਲ ਦਾ ਥੋੜਾ ਜਿਹਾ ਜਵਾਬ ਹੈ। ਅਸੀਂ ਮਜ਼ਬੂਤ ਅਤੇ ਇਨਸਾਫ ਪਸੰਦ ਸਮਾਜ ਉਹਦੇ ਤਹਿਤ ਔਰਤਾਂ ਦਾ ਜਿਹੜਾ ਮੁੱਦਾ ਰੱਖਿਆ। ਅਸੀਂ ਇਹ ਨਹੀਂ ਕਹਾਂਗੇ ਕਿ ਅਸੀਂ ਤੁਹਾਨੂੰ ਮੁਫਤ ਬੱਸਾਂ ਦੇ ਝੂਟੇ ਦਿਵਾਵਾਂਗੇ, ਅਸੀਂ ਇਹ ਨਹੀਂ ਚਾਹੁੰਦੇ ਕਿ ਤੁਹਾਨੂੰ ਕੋਈ 1000 ਰੁਪਈਆ ਦੇਵਾਂਗੇ ਜਾਂ 2-2000 ਰੁਪਈਏ ਦੇਵਾਂਗੇ। ਸਾਨੂੰ ਲੱਗਦਾ ਕਿ ਸਾਡੇ ਪੰਜਾਬ ਦੀ ਔਰਤ ਦੀ ਉਹ ਬੇਇੱਜ਼ਤੀ ਹੈਗੀ। ਅਸੀਂ ਇਹਦੇ ਉਲਟ ਇਸ ਸਾਰੇ ਦੇ ਵਿੱਚ ਘੱਟ ਗਿਣਤੀਆਂ, ਦਲਿਤ ਭਾਈਚਾਰਾ, ਔਰਤ, ਧਰਮਾਂ, ਜਾਤਾਂ ਸਾਰਿਆਂ ਦੀ ਗੱਲ ਦੇ ਵਿੱਚ ਅਸੀਂ ਇਹ ਗੱਲ ਕਹੀ ਹੈ ਕਿ ਔਰਤਾਂ ਦੇ ਸਨਮਾਨ ਅਤੇ ਬਰਾਬਰ ਦੇ ਭਾਈਵਾਲੇ ਵਾਸਤੇ ਜਿੱਥੇ ਸਮਾਜਿਕ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਉੱਥੇ ਮਰਦ ਪ੍ਰਧਾਨ ਸਮਾਜ ਨੂੰ ਉਸ ਦੀ ਕਮਜ਼ੋਰੀ ਦਾ ਅਹਿਸਾਸ ਕਰਵਾਇਆ ਜਾਏਗਾ। ਸਾਡਾ ਸਾਰਾ ਫੋਕਸ ਇਸ ਮੈਨੀਫੈਸਟੋ ਦਾ ਇਕਰਾਰਨਾਮੇ ਦਾ ਕੁਝ ਦੇਣਾ ਨਹੀਂ, ਲੋਕਾਂ ਨੂੰ ਇੰਨਾ ਮਜ਼ਬੂਤ ਕਰਨਾ, ਇੰਨਾ ਸਸ਼ਕਤ ਕਰਨਾ ਹਰ ਪੱਧਰ ਦੇ ਉੱਤੇ ਕਿ ਉਹ ਖੁਦ ਇੱਕ ਸਵੈ ਅਭਿਮਾਨ ਵਾਲਾ, ਆਪਣੇ ਮਾਣ ਵਾਲਾ ਸੂਝਵਾਨ ਸ਼ਹਿਰੀ ਦੇ ਤੌਰ ਤੇ ਇੱਕ ਜੀਵਨ ਜੀ ਸਕਣ। ਸਾਡਾ ਪਰਪਸ ਇਹਦਾ ਮਤਲਬ ਇਹ ਹੈ। ਰਾਜਵਾਲ ਸਾਹਿਬ ਜੋ ਕਲਾਕਾਰ ਕਿਸਾਨੀ ਅੰਦੋਲਨ ਦੌਰਾਨ ਤੁਹਾਡਾ ਸਮਰਥਨ ਕਰਦੇ ਸੀਗੇ ਉਹ ਨਾਲ ਦੇ ਵਿੱਚ ਇੱਕ ਬੋਬੀ ਧਾਲੀਵਾਲ ਕੱਲ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ, ਉਸ ਦੇ ਬਾਰੇ ਤੁਹਾਡਾ ਕੀ ਰਿਐਕਸ਼ਨ? ਹਰ ਇੱਕ ਨੂੰ ਅਧਿਕਾਰ ਹੈ ਜਿੱਧਰ ਜਾਣਾ ਚਾਹੁੰਦਾ ਚਲਾ ਜਾਏ। ਤੁਸੀਂ ਵੀ ਪੋਲੀਟੀਕਲ ਲੜਾਈ ਲੜ ਰਹੇ ਹੋ ਜੀ ਕਿ ਤੁਹਾਡੇ ਨਾਲ ਆਉਣ ਦੀ ਕੋਈ ਗੱਲ ਹੋਈ? ਬਹੁਤ ਸਾਰੇ ਸਾਡੇ ਨਾਲ ਨੇ